ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ ਇੱਕ ਵਾਰੀ ਫੇਰ ਸਵਾਗਤ ਹੈ ਪ੍ਰੋਗਰਾਮ ਅੱਜ ਦੀ ਸਵੇਰ ਦੇ ਵਿੱਚ ਤੇ ਹਰਜੋਤ ਜੀ ਇੱਕ ਵਾਰੀ ਫੇਰ ਸਵਾਗਤ ਹੈ। ਤੇ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਇਸ ਤੋਂ ਪਹਿਲਾਂ ਵੀ ਜਿਹੜੀ ਇੱਕ ਲੇਟੈਸਟ ਅਪਡੇਟ ਜਿਹੜੀ ਤੁਹਾਨੂੰ ਜੈਫ ਸੈਸ਼ਨਜ਼ ਉਹਨਾਂ ਦੇ ਬਾਰੇ ਜਿਹੜੀ ਦਿੱਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਨਾਲ ਦੇ ਨਾਲ ਜੇ ਆਪਾਂ ਦੇਖੀਏ ਵੀ ਰਾਈਟ ਨਾਓ ਜਿਹੜੀ ਸਿਚੁਏਸ਼ਨ ਜਿਹੜੀ ਬਣੀ ਹੋਈ ਆ ਇਮੀਗ੍ਰੇਸ਼ਨ ਨੂੰ ਲੈ ਕੇ ਸੋ ਇਮੀਗ੍ਰੇਸ਼ਨ ਨੂੰ ਲੈ ਗੱਲਾਂ ਆ ਉਹ ਇਸ ਟਾਈਮ ਉਹ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਕੱਲ ਪਰਸੋਂ ਦੀ ਜਿਹੜੀ ਆਪਾਂ ਕਹਿ ਲਓ ਵੀ ਸ਼ਾਮ ਦੇ ਭਾਸ਼ਣ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਤੇ ਜਿਹੜੀ ਚੱਲੀ ਸੀ ਮੈਰਿਟ ਬੇਸਡ ਜਿਹੜੀ ਆ ਇਮੀਗ੍ਰੇਸ਼ਨ ਉਸ ਨੂੰ ਲੈ ਕੇ। ਸੋ ਉਸ ਦੇ ਵਿੱਚ ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਤੇ ਕੱਲ ਕਈ ਅਖਬਾਰਾਂ ਨੇ ਜਿਨ੍ਹਾਂ ਦੇ ਵਿੱਚ ਨਿਊਯਾਰਕ ਟਾਈਮਸ ਤੇ ਹੋਰ ਕਈ ਪ੍ਰਮੁੱਖ ਅਦਾਰੇ ਜਿਹੜੇ ਆ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਲਿਆ ਤੇ ਉਹਨਾਂ ਨੇ ਗੱਲ ਕੀਤੀ ਵੀ ਕਿਸ ਤਰੀਕੇ ਦਾ ਸਿਸਟਮ ਜਿਹੜਾ ਆ ਉਹ ਹੋ ਸਕਦਾ ਆ। ਸੋ ਉਹ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਵੀ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਰਿਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਹ ਆਵੇ। ਇੱਕ ਜਿਹੜੀ ਹਰਜੋਤ ਜੀ ਉਹਨਾਂ ਨੇ ਗੱਲ ਇਹ ਆਖੀ ਸੀ ਵੀ ਕੰਪਰੀਹੈਂਸਿਵ ਬਿੱਲ ਜਿਹੜਾ ਆ ਉਹ ਲਾਅ ਇੱਕ ਜਿਹੜਾ ਲਿਆ ਸਕਦੇ ਨੇ ਜਿਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਪੱਕਿਆਂ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਨਾਲ ਦੇ ਨਾਲ ਇੱਕ ਪਾਸੇ ਹਰਜੋਤ ਜੀ ਇਹ ਗੱਲਾਂ ਚੱਲ ਰਹੀਆਂ ਨੇ ਤੇ ਨਾਲ ਦੇ ਨਾਲ ਦੂਜੇ ਪਾਸੇ ਇਹ ਗੱਲਾਂ ਚੱਲ ਰਹੀਆਂ ਨੇ ਵੀ ਜਿਹੜਾ ਕੋਈ ਵੀ ਆਈਸ ਵਾਲੇ ਬੰਦੇ ਆ ਉਹ ਬਹੁਤ ਥਾਵਾਂ ਦੇ ਉੱਤੇ ਲਗਾਤਾਰ ਜਿਹੜੀ ਛਾਪੇਮਾਰੀ ਆ ਉਹਨਾਂ ਦੀ ਝੱਲੀ ਹੋਈ ਆ। ਉਹ ਲਗਾਤਾਰ ਛਾਪੇਮਾਰੀ ਜਿਹੜੀ ਆ ਉਹ ਕਰ ਰਹੇ ਨੇ। ਬਹੁਤ ਸਾਰੇ ਲੋਕ ਉਹਨਾਂ ਦੇ ਅੜਿੱਕੇ ਜਿਹੜੇ ਆ ਉਹ ਆਈ ਜਾ ਰਹੇ ਨੇ। ਕਈਆਂ ਨੂੰ ਜਿਹੜੇ ਜੀ ਉੱਥੋਂ ਗ੍ਰਿਫਤਾਰ ਕਰਕੇ ਡਿਟੇਨ ਜਿਹੜੇ ਉਹ ਕਰ ਰਹੇ ਨੇ। ਕਈਆਂ ਨੂੰ ਉਸ ਦੇ ਵਿੱਚੋਂ ਛੱਡਿਆ ਵੀ ਜਾ ਰਿਹਾ ਆ ਪਰ ਕਈ ਜਣੇ ਆ ਉਸ ਦੇ ਵਿੱਚ ਫਸ ਕੇ ਜਿਹੜੇ ਡਿਪੋਰਟਿੰਗ ਵਾਲੇ ਪਾਸੇ ਨੂੰ ਉਧਰਲੇ ਪਾਸੇ ਨੂੰ ਵੀ ਜਾ ਰਹੇ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਇੱਕ ਜਿਹੜੀ ਖਬਰ ਆਈ ਹੈਗੀ ਆ ਭਈ ਆਈਸ ਨੇ ਜਿਹੜਾ ਇੱਕ ਯੰਗ ਡ੍ਰੀਮਰ ਸੀ ਐਪਲੀਕੈਂਟ ਉਹਨੂੰ ਫੜ ਲਿਆ ਜਦੋਂ ਉਹ ਨਿਊਜ਼ ਕਾਨਫਰੰਸ ਦੇ ਉੱਤੇ ਬੋਲਿਆ ਜੀ। ਸੋ ਇਹ ਜਿਹੜੀ ਪਹਿਲਾਂ ਦੀ ਹੈ ਡੈਨੀਅਲ ਬਰਗਸ ਇੱਕ ਡ੍ਰੀਮਰ ਇਹ ਯੰਗ ਲੇਡੀ ਆ ਤੇ ਜਦੋਂ ਉਹ ਜੈਕਸਨ ਮਿਸੀਸਿਪੀ ਦੇ ਵਿੱਚ ਰਹਿੰਦੀ ਸੀਗੀ ਤੇ ਉਹਦੇ ਆਈਸ ਵਾਲਿਆਂ ਨੇ ਛਾਪਾ ਮਾਰਿਆ ਉਹਨਾਂ ਦੇ ਘਰ। ਅਰਜਨਟੀਨਾ ਤੋਂ ਹੈਗੀ ਆ ਤੇ ਉਹਦਾ ਜਿਹੜਾ ਫਾਦਰ ਸੀ ਤੇ ਬ੍ਰਦਰ ਸੀ ਇੱਕ ਉਹਨੂੰ ਅਰੈਸਟ ਕਰ ਲਿਆ ਜੀ ਤੇ ਉਹ ਕੰਟਰੀ ਦੇ ਵਿੱਚ ਇਲੀਗਲੀ ਰਹਿ ਰਹੇ ਸੀ। ਬਿਲਕੁਲ ਇਹ ਇਸ ਲਈ ਚੌਕੰਨੇ ਵਾਲੀ ਜਿਹੜੀ ਖਬਰ ਆ ਇਹ ਅਚਾਨਕ ਕਹਿ ਲਓ ਵੀ ਸਾਰਿਆਂ ਨੂੰ ਉਹਨੇ ਇਹ ਇਦਾਂ ਕੀਤਾ ਆ ਵੀ ਕਿਉਂਕਿ ਰਾਸ਼ਟਰਪਤੀ ਟਰੰਪ ਕਹਿ ਕੇ ਹਟੇ ਸੀਗੇ ਵੀ ਜਿਹੜੇ ਡ੍ਰੀਮਰ ਐਕਟ ਵਾਲੇ ਆ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਕਾਰਵਾਈ ਨਹੀਂ ਹੋਵੇਗੀ। ਇਸ ਦਾ ਵੀ ਜਿਹੜਾ ਕਿਸੇ ਤਰੀਕੇ ਦਾ ਕੋਈ ਕ੍ਰਿਮੀਨਲ ਰੈਕਡ ਤਾਂ ਨਹੀਂ ਸੀਗਾ ਪਰ ਇਮੀਗ੍ਰੇਸ਼ਨ ਰੈਲੀ ਦੇ ਉੱਤੇ ਹੀ ਇਹ ਡ੍ਰੀਮਰ ਐਕਟ ਵਾਲੇ ਜਿਹੜੇ ਬੋਲ ਰਹੇ ਸੀ ਤੇ ਜਿਸ ਤੋਂ ਬਾਅਦ ਦੇ ਵਿੱਚ ਡਿਟੇਨ ਜਿਹੜਾ ਆ ਉਹ ਕਰ ਲਿਆ ਸੀਗਾ। ਇਸ ਲਈ ਕਈ ਜਣੇ ਸੋਚ ਰਹੇ ਨੇ ਯਾਰ ਖਤਰਾ ਬਣਿਆ ਹੋਇਆ ਆ। ਹੁਣ ਜਿੱਦਾਂ ਕਹਿ ਰਹੇ ਨੇ ਵੀ ਡ੍ਰੀਮਰ ਵਾਲਿਆਂ ਨੂੰ ਕੋਈ ਫਰਕ ਨਹੀਂ ਪਊਗਾ ਡ੍ਰੀਮਰ ਐਕਟ ਵਾਲਿਆਂ ਨੂੰ ਪਰ ਫਿਰ ਵੀ ਜੇ ਉਹਨਾਂ ਨੂੰ ਗ੍ਰਿਫਤਾਰੀਆਂ ਹੋਣਗੀਆਂ ਜਾਂ ਉਹਨਾਂ ਨੂੰ ਡਿਟੇਨ ਕੀਤਾ ਜਾਊਗਾ ਤੇ ਫਿਰ ਸੁਰੱਖਿਅਤ ਕੌਣ ਹੈ ਇੱਥੇ। ਜੀ ਸੋ ਜੋ ਇਹ ਵਰਗਸ ਸੀਗੀ ਤੇ ਇਹ ਆਪਣੇ ਜਿਹੜੇ ਪੇਪਰ ਸੀਗੇ ਇਮੀਗ੍ਰੇਸ਼ਨ ਦੇ ਰਿਨਿਊ ਕਰਨ ਦੇ ਪ੍ਰੋਸੈਸ ਦੇ ਵਿੱਚ ਸੀਗੀ ਅੰਡਰ ਡ੍ਰੀਮਰ ਐਕਟ ਦੇ ਹਨਾ ਜੀ। ਤੇ ਜਦੋਂ ਉਹਦੇ ਪਿਤਾ ਨੂੰ ਤੇ ਉਹਦੇ ਬ੍ਰਦਰ ਨੂੰ ਚੱਕ ਲਿਆ ਗਿਆ ਉਹ ਤੋਂ ਬਾਅਦ ਜੈਕਸਨ ਮਿਸੀਸਿਪੀ ਦੇ ਵਿੱਚ ਇੱਕ ਜਿਹੜੇ ਐਡਵੋਕੇਟਸ ਹੈਗੇ ਆ ਇਮੀਗ੍ਰੇਸ਼ਨ ਦੇ ਜਿਹੜੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਹੜੇ ਵਰਕਆਊਟ ਕਰਦੇ ਆ ਪੇ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਹੈਲਪ ਕਰਨੀ ਹੈਗੀ ਆ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਪਿਤਾ ਜੀ ਨੂੰ ਤੇ ਮੇਰੇ ਬ੍ਰਦਰ ਨੂੰ ਫੜ ਲਿਆ ਤੇ ਉਹ ਡਿਪੋਰਟੇਸ਼ਨ ਦੇ ਅੰਡਰ ਆ। ਪਤਾ ਨਹੀਂ ਕਿਹੜੇ ਵੇਲੇ ਉਹਨੂੰ ਡਿਪੋਰਟ ਕਰ ਦੇਣ ਤੇ ਪਈ ਮੈਨੂੰ ਵੀ ਪਤਾ ਨਹੀਂ ਵੀ ਮੇਰੀ ਪੋਜੀਸ਼ਨ ਕੀ ਹੋਊਗੀ। ਤੇ ਜਦੋਂ ਹੀ ਉਹ ਉੱਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਕੇ ਥੱਲੇ ਉਤਰੀ ਤੇ ਉਹ ਤੋਂ ਬਾਅਦ ਉਹਨੂੰ ਦੋ ਪੁਲਿਸ ਵਾਲਿਆਂ ਨੇ ਤੇ ਇੱਕ ਆਈਸ ਏਜੰਟਸ ਨੇ ਉਹਨੂੰ ਆਪਣੀ ਕਾਰ ਦੀ ਡੋਰ ਖੋਲ ਕੇ ਉਹਦੇ ਵਿੱਚ ਬਿਠਾ ਲਿਆ ਤੇ ਉਹਨੂੰ ਕਿਹਾ ਵੀ ਤੈਨੂੰ ਪਤਾ ਨਾ ਵੀ ਤੂੰ ਵੀ ਇੱਥੇ ਇਲੀਗਲ ਹੈਗੀ ਆ ਤੇ ਉਹਨੂੰ ਹੈਂਡਕਫ ਕਰ ਲਿਆ ਤੇ ਉਹ ਤੋਂ ਬਾਅਦ ਉਹਨੂੰ ਉਹ ਲੈ ਗਏ ਜਿਹਦੇ ਨਾਲ ਜਿਹੜੇ ਇਮੀਗ੍ਰੇਸ਼ਨ ਰਾਈਟਸ ਐਡਵੋਕੇਟਸ ਹੈਗੇ ਆ ਉਹ ਬਹੁਤ ਸਾਰੇ ਜਿਹੜੇ ਅਪਸੈਟ ਹੈਗੇ ਆ ਵੀ ਇੱਕ ਪਾਸੇ ਤਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਕਹਿੰਦੇ ਆ ਵੀ ਜਿਹੜੇ ਡੈਫਰਡ ਐਕਸ਼ਨ ਫॉर ਚਾਈਲਡ ਅਰਾਈਵਲ ਡੈਕਾ ਪ੍ਰੋਗਰਾਮ ਵਾਲੇ ਬੱਚੇ ਹੈਗੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਡਿਪੋਰਟੇਸ਼ਨ ਨਹੀਂ ਹੋਊਗੀ। ਦੂਜੇ ਪਾਸੇ ਵੀ ਜਿਹੜੇ ਇਹ ਬੱਚੀ ਹੈਗੀ ਆ ਇਹਨੂੰ ਹੁਣ ਡਿਪੋਰਟ ਕੀਤਾ ਜਾ ਸਕਦਾ ਹੈ।
ਜੀ ਜੀ ਬਿਲਕੁਲ ਇਹ ਜਿਹੜੀ ਚੀਜ਼ ਜਿਹੜੀ ਚਿੰਤਾਜਨਕ ਜ਼ਰੂਰ ਹੈਗੀ ਆ ਕਿਉਂਕਿ ਹੋਰ ਵੀ ਕਈ ਤਰੀਕੇ ਦੀਆਂ ਖਬਰਾਂ ਆਈਆਂ ਕੱਲ ਵੀ ਆਪਾਂ ਅਪਡੇਟ ਅਮਰੀਕਾ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਓਰੇਗਨ ਦੇ ਵਿੱਚ ਵਾਟਰਬਰਨ ਇਲਾਕੇ ਦੇ ਵਿੱਚ ਜਿਹੜੇ 11 ਜਾਣਿਆਂ ਨੂੰ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਉੱਥੇ ਛਾਪੇਮਾਰੀ ਕਰਕੇ ਡਿਟੇਨ ਜਿਹੜਾ ਕੀਤਾ ਗਿਆ ਐਲਾਬਾਮਾ ਦੇ ਵਿੱਚ ਜਿਹੜੀਆਂ ਖਬਰਾਂ ਆਈਆਂ ਉੱਥੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਹੋਈ ਕਈ ਜਣੇ ਕਹਿੰਦੇ ਨੇ ਅਸੀਂ ਤੇ ਕਿਤੇ ਦੇਖਿਆ ਨਹੀਂ ਛਾਪੇਮਾਰੀ ਦੇਖੋ ਉਹਨਾਂ ਨੇ ਦੱਸ ਕੇ ਨਹੀਂ ਆਉਣਾ ਹੁੰਦਾ ਕੈਲੀਫੋਰਨੀਆ ਦੇ ਵਿੱਚ ਇਦਾਂ ਦੇ ਜਿਹੜੀਆਂ ਚੀਜ਼ਾਂ ਆ ਘੱਟ ਹੋ ਰਹੀਆਂ ਨੇ ਇਹ ਅਜੇ ਹਾਲ ਦੀ ਘੜੀ ਅਜੇ ਘੱਟ ਆ ਹੋ ਸਕਦਾ ਹੈ ਵੀ ਇਧਰਲੇ ਪਾਸੇ ਕੈਲੀਫੋਰਨੀਆ ਵਾਲੇ ਪਾਸੇ ਨੂੰ ਵੀ ਉਹ ਜ਼ਿਆਦਾ ਰੁੱਖ ਜਿਹੜਾ ਸਖਤੀ ਦੇ ਨਾਲ ਜਿਹੜਾ ਆ ਉਹ ਕਰ ਲੈਣ ਬਾਅਦ ਦੇ ਵਿੱਚ ਅਜੇ ਓਰੇਗਨ ਦੇ ਗਵਰਨਰ ਉਹਨਾਂ ਨੇ ਵੀ ਅਸੀਂ ਜਿਹੜਾ ਕਿਸੇ ਵੀ ਤਰੀਕੇ ਦੇ ਨਾਲ ਹੈਲਪ ਨਹੀਂ ਕਰਨੀ ਆਈਸ ਵਾਲਿਆਂ ਦੀ ਪਰ ਦੇਖੋ ਜੇ ਪੁਲਿਸ ਵਾਲੇ ਹੈਲਪ ਨਹੀਂ ਕਰਨਗੇ ਉਹ ਕਹਿੰਦੇ ਵੀ ਦੈਟਸ ਓਕੇ ਨਾ ਕਰੋ ਤੁਸੀਂ ਸਾਡੀ ਹੈਲਪ ਪਰ ਅਸੀਂ ਇੱਕ ਫੈਡਰਲ ਏਜੰਟ ਆ ਅਸੀਂ ਜੋ ਕਰਨਾ ਚਾਹੁੰਦੇ ਆ ਅਮਰੀਕਾ ਦੀ ਪੂਰੀ ਧਰਤੀ ਦੇ ਉੱਤੇ ਸਾਡੇ ਜਿਹੜੇ ਕਾਨੂੰਨ ਲਾਗੂ ਹੁੰਦੇ ਆ ਉਹ ਕਹਿੰਦੇ ਵੀ ਅਸੀਂ ਉਹ ਚੀਜ਼ ਜਿਹੜੀ ਕਾਰਵਾਈ ਜਿਹੜੀ ਉਹ ਕਰ ਸਕਦੇ ਹਾਂ ਕਿਉਂਕਿ ਓਰੇਗਨ ਨੇ ਵੀ ਇਹ ਜਿਹੜੀ ਗੱਲ ਆਖੀ ਸੀ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਆਈਸ ਵਾਲਿਆਂ ਦਾ ਜਿਹੜੀ ਹੈਲਪ ਉਹ ਬਿਲਕੁਲ ਨਹੀਂ ਕਰਨੀ ਜੀ ਸੋ ਬਿਲਕੁਲ ਸੋ ਡੈਨੀਅਲ ਵਰਗਸ ਦੇ ਬਾਰੇ ਅਸੀਂ ਗੱਲਬਾਤ ਕਰਦੇ ਆ ਰਹੇ ਹਾਂ ਤੇ ਉਹ ਕਹਿੰਦੇ ਵੀ ਸਿਰਫ ਉਹ 7 ਸਾਲਾਂ ਦੀ ਸੀਗੀ ਜਦੋਂ ਉਹ ਅਮਰੀਕਾ ਦੇ ਵਿੱਚ ਆਈ ਸੀ ਕਾਰਡੋਵਾ ਅਰਜਨਟੀਨਾ ਤੋਂ ਆਪਣੇ ਪਿਤਾ ਤੇ ਆਪਣੇ ਮਾਤਾ ਦੇ ਨਾਲ ਤੇ ਉਹ ਵਿਜ਼ਟਰ ਵੀਜ਼ੇ ਤੇ ਆਏ ਸੀ ਉਹ ਤੋਂ ਬਾਅਦ ਉਹ ਗਏ ਨਹੀਂ 2001 ਚ ਆਏ ਸੀ ਜੀ ਤੇ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਫੈਮਿਲੀ ਇੱਥੇ ਰਹਿ ਗਈ ਤੇ ਹੁਣ ਉਹਨਾਂ ਨੂੰ ਫੜ ਕੇ ਉਹਦੇ ਪੇਰੈਂਟਸ ਨੂੰ ਹੋਇਆ ਤੇ ਜਿਹੜੇ ਇਸ ਵੇਲੇ ਲੁਜ਼ੀਆਨਾ ਦੀ ਜੇਲ੍ਹ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਰਾਈਟਸ ਗਰੁੱਪ ਐਡਵੋਕੇਟਸ ਹੈਗੇ ਆ ਤੇ ਉਹ ਉਹਦੇ ਲਈ ਕੇਸ ਫਾਈਟ ਕਰ ਰਹੇ ਆ ਸੋ ਰਾਜਕਰਮਵੀਰ ਜੀ ਇੱਥੋਂ ਸਾਨੂੰ ਇਹ ਮਿਲਦਾ ਆ ਸਿੱਖਣ ਲਈ ਵੀ ਬਹੁਤ ਸਾਰੇ ਸਾਡੇ ਸਰੋਤੇ ਕਾਲ ਕਰਦੇ ਸਾਨੂੰ ਵੀ ਦੇਖੋ ਜੀ ਸਾਡੇ ਪੇਰੈਂਟਸ ਜਾਂ ਸਾਡੇ ਕੋਈ ਬ੍ਰਦਰ ਇੱਥੇ ਵਿਜ਼ਟਰ ਵੀਜ਼ੇ ਤੇ ਆਏ ਸੀ ਉਹ ਓਵਰਸਟੇ ਕਰ ਗਏ ਕੋਈ ਚੱਕਰ ਤਾਂ ਨਹੀਂ ਸੋ ਹੁਣ ਸ਼ਰੇਆਮ ਦੇਖ ਲਓ ਵੀ ਚੱਕਰ ਬਿਲਕੁਲ 100% ਹੈਗਾ ਆ ਜੀ ਜੀ ਸੋ ਬਿਲਕੁਲ ਬਚਣਾ ਚਾਹੀਦਾ ਹੈਗਾ ਜੇ ਕੋਈ ਵੀ ਬੰਦਾ ਓਵਰਸਟੇ ਕਰ ਗਿਆ ਦੈਟ ਮੀਨਸ ਉਹ ਇਲੀਗਲ ਆ ਅਨਡਾਕੂਮੈਂਟਡ ਆ ਤੇ ਲੀਗਲ ਰਾਏ ਜਿਹੜੀ ਉਹ ਕਿਸੇ ਅਟਰਨੀ ਤੋਂ ਇਮੀਗ੍ਰੇਸ਼ਨ ਅਟਰਨੀ ਤੋਂ ਤੁਸੀਂ ਉਹਨਾਂ ਤੋਂ ਲਓ ਵੀ ਉਹ ਜਿਹੜੇ ਆ ਤੁਸੀਂ ਉਸ ਕੇਸ ਦੇ ਵਿੱਚ ਕੀ ਕਰ ਸਕਦੇ ਹੋ ਸੋ ਕੋਈ ਵੀ ਲੀਗਲ ਤੁਹਾਡੇ ਸਵਾਲ ਆ ਤੁਸੀਂ ਸਾਨੂੰ ਨਾ ਪੁੱਛੋ ਉਹ ਜਿਹੜਾ ਤੁਸੀਂ ਡਾਇਰੈਕਟਲੀ ਆਪਣੇ ਅਟਰਨੀਜ਼ ਨੂੰ ਜਿਹੜਾ ਵੀ ਤੁਹਾਨੂੰ ਲੱਗਦਾ ਵੀ ਕਰ ਸਕਦਾ ਆ ਉਹਨਾਂ ਅਟਰਨੀਜ਼ ਦੇ ਨਾਲ ਤੁਸੀਂ ਸੰਪਰਕ ਜਿਹੜਾ ਆ ਉਹ ਕਰੋ ਸੋ ਰਾਈਟ ਨਾਓ ਇਸ ਨੇ ਜਿਹੜਾ ਇੱਕ ਮਸਲਾ ਜਿਹੜਾ ਬਹੁਤ ਜ਼ਿਆਦਾ ਭਖਾ ਦਿੱਤਾ ਆ ਇਮੀਗ੍ਰੇਸ਼ਨ ਨੂੰ ਲੈ ਕੇ ਜਿੱਦਾਂ ਆਪਾਂ ਇਸ ਦੇ ਇਹ ਜਿਹੜੀ ਖਬਰ ਦੇ ਵਿੱਚ ਕਈ ਗੱਲਾਂ ਜਿਹੜੀਆਂ ਸਪਸ਼ਟ ਜਾਂ ਕਲੀਅਰ ਜਿਹੜੀਆਂ ਹੋ ਰਹੀਆਂ ਨੇ ਵੀ ਇਦਾਂ ਹੋ ਸਕਦਾ ਆ ਇਦਾਂ ਕੀਤਾ ਜਾ ਸਕਦਾ ਆ ਤੇ ਇਦਾਂ ਉਹ ਕਰ ਵੀ ਰਹੇ ਨੇ ਵੀ ਇੱਕ ਪਾਸੇ ਕੰਪਰੀਹੈਂਸਿਵ ਬਿੱਲ ਦੀ ਗੱਲ ਜਿਹੜੀ ਮੈਂ ਕਰ ਰਿਹਾ ਸੀ ਤੇ ਇੱਕ ਡੈਮੋਕ੍ਰੇਟ ਜਿਹੜੇ ਲਾਅ ਮੇਕਰ ਉਹਨਾਂ ਨੇ ਕਿਹਾ ਵੀ ਰਿਪਬਲਿਕਨ ਜਾਂ ਡੋਨਲਡ ਟਰੰਪ ਤਾਂ ਭੁੱਲ ਹੀ ਜਾਣ ਵੀ ਕੋਈ ਇਦਾਂ ਦਾ ਕੰਪਰੀਹੈਂਸਿਵ ਬਿੱਲ ਜਿਹੜਾ ਆ ਉਹ ਪਾਸ ਹੋ ਸਕਦਾ ਆ ਇਹ ਹੁਣ ਡੈਮੋਕ੍ਰੇਟਾਂ ਦਾ ਕਹਿਣਾ ਹੈ ਜਦ ਕਿ ਡੈਮੋਕ੍ਰੇਟ ਪਾਰਟੀ ਵਾਲੇ ਇਹ ਕਹਿੰਦੇ ਆ ਵੀ ਚਾਹੇ ਕੋਈ ਇੱਥੇ ਆਇਆ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਇਸ ਹੱਕ ਦੇ ਵਿੱਚ ਉਹਨਾਂ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਇੱਕ ਪਾਸੇ ਹੁਣ ਉਹਨਾਂ ਦੇ ਇੱਕ ਲਾਅ ਮੇਕਰ ਦੀ ਇਦਾਂ ਦੀ ਜਦੋਂ ਖਬਰ ਉਹ ਮੰਨੇ ਕਿਹਦੀ ਰਿਪਬਲਿਕਨ ਪਾਰਟੀ ਵਾਲੇ ਇਹ ਕਹਿ ਰਹੇ ਸੀਗੇ ਵੀ ਅਸੀਂ ਸਾਰੇ ਚੱਕ ਕੇ ਬਾਹਰ ਕਰ ਦੇਣੇ ਆ ਉਹ ਕਰੀ ਵੀ ਜਾਂਦੇ ਆ ਨਾਲ ਇੱਕ ਪਾਸੇ ਇਹ ਨਾਲ ਮਿੱਠੀਆਂ ਗੋਲੀਆਂ ਵੀ ਦੇਈ ਜਾਂਦੇ ਆ ਵੀ ਅਸੀਂ ਤੁਹਾਨੂੰ ਪੱਕਿਆਂ ਵੀ ਕਰ ਦੇਣਾ ਆ ਵੀ ਸਮਝ ਨਹੀਂ ਆ ਰਹੀ ਵੀ ਬੰਦਾ ਜਾਵੇ ਤੇ ਜਾਵੇ ਕਿੱਥੇ ਇਸ ਟਾਈਮ ਇਸੇ ਕਰਕੇ ਇੱਕ ਬੜੀ ਚਿੰਤਾ ਦਾ ਤਣਾਅ ਦਾ ਮਾਹੌਲ ਜਿਹੜਾ ਇਸੇ ਕਰਕੇ ਜਿਹੜਾ ਉਹ ਬਣਿਆ ਹੋਇਆ ਆ ਸੋ ਸੰਭਲ ਕੇ ਚੱਲਣ ਦਾ ਜਿਹੜਾ ਸਮਾਂ ਵਕਤ ਹੈਗਾ ਹੈ ਜੀ ਬਿਲਕੁਲ ਆਪਾਂ ਸਰੋਤਿਆਂ ਨੂੰ ਵੀ ਕਹਾਂਗੇ ਅਗਰ ਤੁਹਾਡੇ ਕੋਈ ਵਿਚਾਰ ਹੈਗੇ ਕਿਸੇ ਤਰ੍ਹਾਂ ਦੇ ਤੁਸੀਂ ਕਾਲ ਕਰ ਸਕਦੇ ਹੋ ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 408 272 5200 ਜੀ ਤੇ ਆਪਣੇ ਨਾਲ ਕੁਝ ਸਰੋਤੇ ਜੁੜੇ ਵੀ ਆ ਆਪਾਂ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕਹਿਣਾ ਚਾਹੁੰਦੇ ਨੇ ਧੀਰਜ ਸਿੰਘ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਮੇਰਾ ਇੱਕ ਕੁਐਸਚਨ ਸੀਗਾ ਤੇ ਕੈਨੇਡਾ ਤੋਂ ਕਈ ਮੁੰਡੇ ਟਰੱਕ ਜਿਹੜਾ ਹੈਗਾ ਘੁੰਮਣ ਫਿਰਨ ਦਾ ਵੀਜ਼ਾ ਲੈ ਕੇ ਜੀ ਟਰੱਕ ਤੇ ਉਹ ਟਰੱਕ ਚਲਾਉਂਦੇ ਆ ਜੀ ਤੇ ਕਈ ਮੁੰਡਿਆਂ ਨੂੰ ਮੋੜ ਵੀ ਦਿੱਤਾ ਹੋਇਆ ਤੇ ਇਹਦੇ ਬਾਰੇ ਪੁੱਛਣਾ ਸੀਗਾ ਵੀ ਇਹ ਨਾ ਇਹਦੇ ਬਾਰੇ ਪਹਿਲਾਂ ਵੀ ਰਾਜਕਰਮੀ ਜੀ ਡਿਸਕਸ ਹੋ ਚੁੱਕਾ ਹੈ ਬਿਲਕੁਲ ਇੱਕ ਵਾਰੀ ਫੇਰ ਅਸੀਂ ਦੱਸ ਦਿੰਨੇ ਆ ਜਿੱਦਾਂ ਇਹ ਜਿਹੜੇ ਹੁਣ ਅਮਰੀਕਾ ਵਾਲੇ ਆ ਉਹਨਾਂ ਨੇ ਹਰ ਇੱਕ ਬਾਰਡਰ ਦੇ ਉੱਤੇ ਸਖਤੀਆਂ ਜਿਹੜੀਆਂ ਕੀਤੀਆਂ ਹੋਈਆਂ
ਇਸ ਦੇ ਵਿੱਚ ਕੋਈ ਦੋਰਾਵਾ ਨਹੀਂ। ਸੋ ਜਿਹੜੇ ਵੀ ਕੋਈ ਵਿਜ਼ਟਰ ਵੀਜ਼ੇ ਦੇ ਉੱਤੇ ਟਰੱਕ ਚਲਾਉਂਦੇ ਆ, ਕਿਉਂਕਿ ਕੈਨੇਡਾ ਤੋਂ ਤੁਹਾਨੂੰ ਦੋਨੋਂ ਹੀ ਤਰੀਕੇ ਦੇ ਵੀਜ਼ੇ ਲੈਣੇ, ਕੰਮ ਕਰਨ ਵਾਲਾ ਜਿਹੜਾ ਆ ਉਹ ਵੀਜ਼ਾ ਲੈਣਾ ਤੇ ਜਾਂ ਵਿਜ਼ਟਰ ਵੀਜ਼ਾ ਲੈਣਾ ਸੌਖਾ ਹੈ ਜਿਹੜਾ ਕੈਨੇਡੀਅਨ ਸਿਟੀਜ਼ਨ ਆ। ਸੋ ਇਨਸਟੈਡ ਆਫ ਵਿਜ਼ਟਰ ਵੀਜ਼ਾ ਕਹਿ ਕੇ ਤੁਸੀਂ ਟਰੱਕ ਚਲਾਓ, ਇਹਦੇ ਨਾਲੋਂ ਚੰਗਾ ਆ ਵੀ ਤੁਸੀਂ ਉਹਨਾਂ ਨੂੰ ਸਿੱਧਾ ਸਪਸ਼ਟ ਦੱਸੋ ਵੀ ਅਸੀਂ ਟਰੱਕ ਚਲਾਉਣ ਦੇ ਲਈ ਜਿਹੜਾ ਉਹ ਲੈਣਾ ਹੈ। ਉਹ ਤੁਹਾਨੂੰ ਮਨਾ ਨਹੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਬੀਇੰਗ ਏ ਕੈਨੇਡੀਅਨ ਜਿਹੜਾ ਜੀ ਸਿਟੀਜ਼ਨ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਐਕਸਪੋਰਟ ਇੰਪੋਰਟ ਦਾ ਕੰਮ ਟਰੱਕਿੰਗ ਇੰਡਸਟਰੀ ਦੇ ਉਧਰੋਂ ਉੱਧਰ ਜਾਂਦਾ ਹੈ, ਉਧਰੋਂ ਇੱਧਰ ਨੂੰ ਆਉਂਦਾ ਆ। ਸੋ ਟਰੱਕਿੰਗ ਦੇ ਥਰੂ ਹੀ ਆਉਣਾ ਜਾਣਾ ਹੈ ਬਹੁਤਾ। ਤੇ ਸੋ ਆਈ ਥਿੰਕ ਇਸ ਦੇ ਵਿੱਚ ਸੱਚ ਬੋਲਣ ਦੇ ਵਿੱਚ ਹੀ ਭਲਾਈ ਆ। ਇਹ ਵੀ ਜਿਹੜੀ ਆ ਉਹ ਪਹਿਲੋਂ ਗੱਲ ਸਪਸ਼ਟ ਹੋ ਚੁੱਕੀ ਆ ਵੀ ਕਹਿੰਦੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਵਿਜ਼ਟਰ ਵੀਜ਼ੇ ਤੇ ਤੁਸੀਂ ਆ ਰਹੇ ਹੋ, ਕਹਿ ਰਹੇ ਹੋ ਵੀ ਘੁੰਮਣ ਫਿਰਨ ਜਾ ਰਹੇ ਹੋ, ਤੇ ਬਾਅਦ ਦੇ ਵਿੱਚ ਤੁਸੀਂ ਟਰੱਕ ਚਲਾਉਂਦੇ ਹੋ ਤਾਂ ਹੋ ਸਕਦਾ ਹੈ ਵੀ ਉਹ ਤੁਹਾਨੂੰ ਉੱਥੋਂ ਮੋੜ ਦੇਣ, ਜਿੱਦਾਂ ਤੁਸੀਂ ਆਪ ਹੀ ਦੱਸਿਆ ਵੀ ਕਈਆਂ ਨੂੰ ਮੋੜ ਰਹੇ ਆ। ਸੋ ਇਸ ਤੋਂ ਬੈਟਰ ਆ ਵੀ ਸੱਚ ਬੋਲੋ, ਉਸ ਦੇ ਵਿੱਚ ਕੋਈ ਛੁਪਾਉਣ ਵਾਲੀ ਗੱਲ ਨਹੀਂ ਹੈਗੀ। ਜੀ ਬਿਲਕੁਲ ਰਾਜਕਨਵੀਰ ਜੀ, ਇਸੇ ਤਰ੍ਹਾਂ ਜਿਹੜੀ ਇੱਕ ਹੋਰ ਖਬਰ ਵੀ ਆ ਰਹੀ ਆ ਵੀ ਇਹ ਜਿਹੜਾ ਇੰਨਾ ਡਰ ਦਾ ਮਾਹੌਲ ਪੈਦਾ ਹੋ ਰਿਹਾ, ਇਹਦੇ ਕਰਕੇ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਗ੍ਰੀਨ ਕਾਰਡ ਹੋਲਡਰ ਆ, ਖਾਸ ਕਰਕੇ ਆਪਣੇ ਵੀ ਕਈ ਪੰਜਾਬੀ ਭੈਣ ਭਰਾ ਹੈਗੇ ਜੀ, ਅਸੀਂ ਤਾਂ ਇੰਡੀਆ ਦੇ ਸਿਟੀਜ਼ਨ ਹੀ ਰਹਿਣਾ ਆ, ਆਪਾਂ ਜਾਂਦੇ ਆਂਦੇ ਰਹਿੰਦੇ ਆ। ਸੋ ਹੁਣ ਬਹੁਤ ਸਾਰੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ, ਕਹਿੰਦੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਆ ਉਹਨਾਂ ਦੇ ਸਿਟੀਜ਼ਨਸ਼ਿਪ ਦੇ ਫਾਰਮ ਭਰਨ ਦੇ ਲਈ। ਬਿਲਕੁਲ ਬਿਲਕੁਲ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਆ ਉਹ ਮਦਦ ਕਰ ਰਹੀਆਂ। ਬਾਕੀ ਤੁਸੀਂ ਪ੍ਰੋਫੈਸ਼ਨਲ ਹੈਲਪ ਵੀ ਜਿਹੜੀ ਆ ਉਹ ਜ਼ਰੂਰ ਲੈ ਸਕਦੇ ਹੋ। ਜ਼ਰੂਰ ਸਿਟੀਜ਼ਨ ਜਿਹੜਾ ਬਣਨ ਦੇ ਵਿੱਚ ਭਲਾਈ ਆ, ਕਿਉਂਕਿ ਸਮਾਂ ਇਦਾਂ ਦਾ ਬਣ ਚੁੱਕਾ ਹੈ। ਨਾਲੇ ਘੱਟੋ ਘੱਟ ਫਿਰ ਤੁਸੀਂ ਇੱਥੇ ਜਿਹੜੇ ਲਾਅ ਬਣਦੇ ਉਸ ਦੇ ਵਿੱਚ ਆਪਣੀ ਵੋਟ ਪਾ ਕੇ ਹੱਕ ਤਾਂ ਜਿਹੜਾ ਜੀ ਉਹ ਤੁਸੀਂ ਜਿਤਾ ਸਕਦੇ ਹੋ ਵੀ ਨਹੀਂ ਸਾਡੇ ਕਿਹਾ ਜਿਹੜਾ ਜੀ ਇਹ ਲਾਅ ਬਣਿਆ ਜਾਂ ਇਸ ਨੂੰ ਰਿਪੀਲ ਕੀਤਾ ਗਿਆ। ਸੋ ਇਸੇ ਤਰ੍ਹਾਂ ਇੱਕ ਖਬਰ ਆ ਰਹੀ ਸੀ ਟੈਕਸਸ ਦੇ ਵਿੱਚੋਂ, ਤੇ ਟੈਕਸਸ ਦੇ ਵਿੱਚ ਉਹ ਸ਼ੋਅ ਕਰ ਰਿਹਾ ਵੀ ਇੱਕ ਫਾਦਰ ਉਹ ਕਹਿੰਦਾ ਵੀ ਮੇਰੇ 3 ਬੱਚੇ, ਇੱਕ 14 ਸਾਲਾਂ ਦਾ, 13 ਦਾ ਤੇ 6 ਸਾਲਾਂ ਦਾ, ਤੇ ਤਿੰਨੋਂ ਯੂਐਸ ਸਿਟੀਜ਼ਨ ਆ, ਤੇ ਕਦੇ ਉਹਨਾਂ ਨੇ ਪਾਸਪੋਰਟ ਬਣਾਇਆ ਨਹੀਂ ਹੈ। ਹੁਣ ਉਹ ਪਾਸਪੋਰਟ ਬਣਾ ਰਹੇ ਹੈਗੇ ਆ, ਭਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਕੁਝ ਹੋ ਜਾਏ, ਰਾਈਟ। ਸੋ ਇਹੀ ਅਸੀਂ ਕਹਿੰਦੇ ਆ, ਕਈ ਵਾਰੀ ਕੀ ਹੁੰਦਾ ਵੀ ਆਪਣੇ ਵੀ ਭੈਣ ਭਰਾ ਆਏ ਹੁੰਦੇ ਹੈਗੇ ਆ, ਉਹਨਾਂ ਦੇ ਬੱਚਿਆਂ ਦੇ ਜਿਹੜੇ ਵਰਕ ਪਰਮਿਟ ਮਿਲੇ ਹੁੰਦੇ ਆ, ਉਹ ਬੱਚਿਆਂ ਦੇ ਰਿਨਿਊ ਨਹੀਂ ਕਰਾਉਂਦੇ ਵੀ ਬੱਚਿਆਂ ਨੇ ਕਿਹੜਾ ਕੰਮ ਤੇ ਜਾਣਾ ਆ, ਸਿਰਫ ਉਹ ਕੁਝ ਕੁ ਡਾਲਰ ਜਿਹੜੇ ਆ ਉਹ ਬਚਾਉਣ ਦੇ ਲਈ। ਸੋ ਉਹਨਾਂ ਨੂੰ ਵੀ ਜ਼ਰੂਰ ਜਿਹੜਾ ਵਰਕ ਪਰਮਿਟ, ਉਹਨਾਂ ਕੋਲ ਵਰਕ ਪਰਮਿਟ ਹੈ ਨਹੀਂ ਤੇ ਇਹਦਾ ਮਤਲਬ ਇਲੀਗਲ ਆ। ਜੀ 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 ਜੀ। ਸੋ ਪੇਪਰ ਵਰਕ ਬਿਲਕੁਲ ਤੁਹਾਨੂੰ ਸਹੀ ਰੱਖਣਾ ਚਾਹੀਦਾ ਹੈ। ਬਿਲਕੁਲ ਜੀ, ਟਿਪ ਟਾਪ ਪੇਪਰ ਰੱਖੋ, ਟੂ ਦਾ ਪੁਆਇੰਟ, ਐਗਜ਼ੈਕਟ ਹੋਣਾ ਚਾਹੀਦਾ ਹੈ। ਕਿਉਂਕਿ ਛੋਟੇ ਮੋਟੇ ਪੇਪਰ ਵਰਕ ਦੀ ਘਾਟ ਦੇ ਕਰਕੇ ਬਾਅਦ ਚ ਐਵੇਂ ਤੁਹਾਨੂੰ ਡਿਪੋਰਟ ਕਰਨਗੇ ਤਾਂ ਕੋਈ ਉਸ ਦੇ ਵਿੱਚ ਫਾਇਦਾ ਨਹੀਂ, ਤੇ ਨਾਲੇ ਡਿਪੋਰਟ ਕਰਨ ਨਾ ਕਰਨ ਖੱਜਲ ਖੁਆਰੀ ਬਹੁਤ ਆ। ਕਿਉਂਕਿ 300-400 ਡਾਲਰ ਦੀ ਲਾਲਚ ਦੀ ਖਾਤਰ ਮੁੜ ਕੇ ਤੁਸੀਂ ਵਕੀਲ ਕਰੋਗੇ, ਵਕੀਲ ਤੁਹਾਡੇ ਤੋਂ 5-10 ਹਜ਼ਾਰ ਡਾਲਰ ਵੀ ਲਊਗਾ। ਹਾਂਜੀ, ਫਿਰ ਉਹ ਹੋਰ ਵੀ ਉਹ ਚੰਗੀ ਗੱਲ ਨਹੀਂ, ਮੁੜ ਕੇ ਪਰੇਸ਼ਾਨੀ ਤੁਹਾਨੂੰ ਜ਼ਿਆਦਾ ਹੋਊਗੀ। ਸੋ ਸਭ ਤੋਂ ਪ੍ਰਾਇੋਰਟੀ ਜਿਹੜੀ ਆ ਇਮੀਗ੍ਰੇਸ਼ਨ ਦੀ ਹੋਣੀ ਚਾਹੀਦੀ ਆ। ਬਿਲਕੁਲ ਸਾਰਿਆਂ ਦੇ ਪੇਪਰ A1 ਹੋਣੇ ਚਾਹੀਦੇ ਆ। ਜੀ ਜੀ। ਤੇ ਅਗਲੇ ਆਪਾਂ ਕਾਲਰਸ ਉਹਨਾਂ ਦੇ ਨਾਲ ਆਪਾਂ ਹਰਜੋਤ ਜੀ ਗੱਲਬਾਤ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਸ਼ਾਹਬਾਜ਼ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਅਸਲ 'ਚ ਕਾਲ ਕਰ ਰਿਹਾ, ਕੁਐਸਚਨ ਤਾਂ ਮੇਰਾ ਕੋਈ ਨਹੀਂ ਹੈ, ਮੈਂ ਕੰਪਲੀਮੈਂਟ ਕਰਨ ਲਈ ਕਾਲ ਕਰ ਰਿਹਾ ਵੀ ਜਿਹੜੀ ਤੁਸੀਂ ਮਾਰਨਿੰਗ ਡਿਸਕਸ਼ਨ ਕਰ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ। ਥੈਂਕ ਯੂ ਜੀ। ਯੂਸਫੁਲ ਇਨਫੋਰਮੇਸ਼ਨ ਆ ਸਾਰੀ ਇਹ। ਥੈਂਕ ਯੂ ਬਾਕੀ ਜੀ। ਜਿਹੜੇ ਸੁਣਨ ਵਾਲੇ ਨੇ ਮੇਰੇ ਵੀਰ, ਉਹਨਾਂ ਨੂੰ ਮੈਂ ਰਿਕੁਐਸਟ ਕਰਾਂਗਾ ਵੀ ਇਹਨਾਂ ਦੇ ਕੋਲ ਜਸਟ ਜਨਰਲ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਨੇ। ਜਿਹੜੀ ਟੈਕਨੀਕਲ ਕੋਈ ਸਾਡੀ ਇਨਫੋਰਮੇਸ਼ਨ ਉਹ ਸਾਰੀ ਆਪਣੇ ਅਟਰਨੀਜ਼ ਨੂੰ ਪੁੱਛੋ। ਜੀ ਜੀ। ਤੇ ਇਹ ਕੰਮ ਕਰਨ ਲਈ ਤੁਹਾਡਾ ਬਹੁਤ ਥੈਂਕ ਯੂ। ਥੈਂਕ ਯੂ ਸ਼ਾਹਬਾਜ਼ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਜੀ। ਸੋ ਬਿਲਕੁਲ ਅਸੀਂ ਪਹਿਲਾਂ ਵੀ ਕਹਿੰਦੇ ਆ ਵੀ ਅਸੀਂ ਇੱਥੇ ਵਕੀਲ ਨਹੀਂ, ਜਿਹੜੀ ਇਨਫੋਰਮੇਸ਼ਨ ਆ ਰਹੀ ਹੈ, ਜਿਹੜੀਆਂ ਨਿਊਜ਼ ਆ ਰਹੀਆਂ ਉਹ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਜਾਂਦੇ ਆ। ਲੀਗਲ ਐਡਵਾਈਸ ਦੇ ਲਈ ਜਿਹੜਾ ਲੀਗਲੀ ਜਿਨ੍ਹਾਂ ਦੇ ਕੋਲ ਡਿਗਰੀਆਂ ਨੇ ਉਹਨਾਂ ਦੇ ਕੋਲੋਂ ਤੁਸੀਂ ਸੰਪਰਕ ਕਰੋ। ਆਪਣੇ ਅਗਲੇ ਕਾਲਰ ਰਾਜਵਿੰਦਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਗੋ ਸਟ੍ਰੇਟ ਟੇਕ ਲੈਫਟ। ਰਾਜਵਿੰਦਰ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇੱਕ ਸਵਾਲ ਕਰਨਾ ਚਾਹੁੰਦਾ ਵੀ ਜਦ ਇਹਨੇ ਟਰੰਪ ਨੇ ਕੱਚੇ ਬੰਦਿਆਂ ਨੂੰ ਕੱਢਣ ਵੇਲੇ ਤਾਂ ਖੇਦੀ ਰਹਿ ਨਹੀਂ ਲੈਤੀ, ਉਦੋਂ ਤਾਂ ਆਰਡਰ ਬਿੱਲ ਪਾਸ ਕਰਤਾ, ਹੁਣ ਕਹਿੰਦਾ ਜੀ ਮੈਂ ਐਮਟੀ ਨਾ ਕਰਨਾ ਜੀ, ਹੁਣ ਵੀ ਆਪਣੀ ਪਾਵਰ ਯੂਜ਼ ਕਰੇ ਜੀ। ਬਿਲਕੁਲ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ। ਹੁਣ ਕਹਿੰਦਾ ਮੈਂ ਉਹਨਾਂ ਦੀ ਸਹਿਮਤੀ ਲੈਣੀ ਹੈ, ਜਦ ਕੱਚੇ ਬੰਦਿਆਂ ਨੂੰ ਫੜਨਾ ਸੀ ਉਦੋਂ ਕਹਿੰਦਾ ਜੀ ਮੈਂ ਆਰਡਰ ਬਿੱਲ ਸਾਈਨ ਕਰਕੇ ਬਿੱਲ ਪਾਸ ਕਰਤਾ ਜੀ। ਦੇਖੋ, ਇੱਕ ਚੀਜ਼ ਤੁਹਾਨੂੰ ਇੱਥੇ ਸਪਸ਼ਟ ਕਰਦੇ ਜਾਈਏ, ਜਿਹੜਾ ਇੱਥੇ ਇਲੀਗਲੀ ਰਹਿ ਰਿਹਾ ਉਹਨੂੰ ਉਹ ਅੱਜ ਦਾ ਨਹੀਂ, ਉਹ ਕੱਲਾ ਨਹੀਂ ਫੜ ਰਿਹਾ, ਉਹਨੂੰ ਪਹਿਲਾਂ ਵੀ ਫੜ ਰਹੇ ਸੀਗੇ। ਸੋ ਇਸ ਕਰਕੇ ਤਲਖੀ ਦੇ ਵਿੱਚ ਆਉਣ ਦੀ ਨਹੀਂ ਜ਼ਰੂਰਤ ਵੀ ਇਹਨੇ ਐਗਜ਼ੀਕਿਊਟਿਵ ਆਰਡਰ, ਉਹਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਸਾਈਨ ਕੀਤਾ ਸੀ ਇਮੀਗ੍ਰੇਸ਼ਨ ਬੈਨ, ਜਿਹੜਾ ਬਾਹਰਲੇ ਮੁਲਕਾਂ ਤੋਂ ਜਿਹੜੇ ਨਵੇਂ ਆ ਰਹੇ ਰਿਫਿਊਜੀਜ਼ ਉਸ ਦੇ ਉੱਤੇ, ਅਸੀਂ ਕੋਈ ਉਸ ਦਾ ਪੱਖ ਨਹੀਂ ਪੂਰ ਰਹੇ, ਪਰ ਅਮਰੀਕਾ ਦਾ ਲਾਇਆ। ਜੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹੋ, ਉਸ ਮੁਲਕ ਦੇ ਕੋਲ ਅਧਿਕਾਰ ਹੈਗਾ ਤੁਹਾਨੂੰ ਫੜ ਕੇ ਉੱਥੋਂ ਡਿਪੋਰਟ ਕਰਨ ਦਾ। ਸੋ ਜੇ ਕੋਈ ਕਿਸੇ ਨੂੰ ਕੱਚਿਆਂ ਨੂੰ ਪੱਕਿਆਂ ਕਰਨਾ ਪੈਣਾ ਆ, ਉਸ ਦੇ ਲਈ ਸਹਿਮਤੀ ਦੀ ਜ਼ਰੂਰਤ ਆ। ਕਾਂਗਰਸ ਦੇ ਵਿੱਚ ਬਿੱਲ ਪਾਸ ਰੋਨਾਲਡ ਰੀਗਨ ਨੇ ਜਦੋਂ ਕੀਤਾ ਸੀ ਉਸ ਦੇ ਵਿੱਚ
ਨਹੀਂ ਆ ਵੀ ਉਸ ਦੇ ਵਿਚਕਾਰ ਕੋਈ ਡੈਮੋਕ੍ਰੇਟ ਪਾਰਟੀ ਦੀ ਸਰਕਾਰ ਨਹੀਂ ਆਈ, ਉਹ ਵੀ ਆਈ, ਰਿਪਬਲਿਕਨ ਪਾਰਟੀ ਲਈ ਵੀ ਆਈ। ਇਹ ਚੀਜ਼ ਨਹੀਂ ਹੋ ਸਕਦੀ ਕੱਚਿਆਂ ਨੂੰ ਪੱਕਿਆਂ ਕਰਨ ਦੀ ਐਗਜ਼ੀਕਿਊਟਿਵ ਆਰਡਰ ਦੇ ਉੱਤੇ। ਸੋ ਇਹ ਚੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਉਹ ਲਾਅ ਬਣੇਗਾ, ਸੰਵਿਧਾਨ ਦੇ ਵਿੱਚ ਜਾਵੇਗਾ, ਤਾਂ ਹੀ ਜਿਹੜਾ ਉਸ ਨੂੰ ਕਿਸੇ ਨੂੰ ਕੱਚਿਆਂ ਪੱਕਿਆਂ ਕਰ ਸਕਦੇ ਆ। ਬਾਕੀ ਜਿਹੜੇ ਕਹਿ ਲਓ ਵੀ ਜਿਹੜੇ ਅਨਡਾਕੂਮੈਂਟਡ ਇੱਥੇ ਰਹਿ ਰਹੇ ਨੇ, ਇਸ ਸਰਕਾਰ ਨੂੰ, ਚਾਹੇ ਉਹ ਡੈਮੋਕ੍ਰੇਟ ਪਾਰਟੀ ਦੀ ਆ ਚਾਹੇ ਉਹ ਰਿਪਬਲਿਕਨ ਪਾਰਟੀ ਦੀ ਆ, ਉਹਨਾਂ ਨੂੰ ਪੂਰਾ ਅਧਿਕਾਰ ਆ ਫੜ ਕੇ ਜਿਹੜਾ ਡਿਪੋਰਟ ਕਰਨ ਦਾ। ਸੋ ਇਸ ਬਹਿਸ ਦੇ ਵਿੱਚ ਜਾਣਾ ਵੀ ਐਗਜ਼ੀਕਿਊਟਿਵ ਆਰਡਰ ਸਾਈਨ ਕਰਕੇ ਕਰ ਦਵੇ, ਇਦਾਂ ਮੇਰੇ ਹਿਸਾਬ ਦੇ ਨਾਲ ਹੋ ਨਹੀਂ ਸਕਦਾ। ਬਾਕੀ ਜਿਹੜਾ ਜੀ ਹੋਰ ਇਸ ਦੇ ਉੱਤੇ ਆਪਾਂ ਸਟੱਡੀ ਕਰਨ ਦੀ ਜਿਹੜੀ ਹੈ, ਰਿਸਰਚ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ, ਪਰ ਇਹ ਲਾਅ ਸਪਸ਼ਟ ਜਿਹੜਾ ਆ ਉਹ ਚੀਜ਼ ਇਸ ਦੇ ਵਿੱਚ ਹੈਗੀ ਆ। ਬਿਲਕੁਲ ਜਿਸ ਤਰ੍ਹਾਂ ਪਹਿਲਾਂ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ, ਇਹ ਕੋਈ ਨਵਾਂ ਲਾਅ ਨਹੀਂ ਪਾਸ ਹੋਇਆ। ਜਿਹੜੇ ਇਹ ਆਲਰੇਡੀ ਹੈਗਾ, ਉਹ ਕਹਿੰਦੇ ਮੈਂ ਫੋਰਸ ਕਰਨਾ ਹੈ, ਇਨਫੋਰਸ ਕਰਨਾ ਹੈ ਵੀ ਇਲੀਗਲ ਇਮੀਗ੍ਰੇਸ਼ਨ ਬਹੁਤ ਆ, ਉਹਨਾਂ ਨੂੰ ਬਾਹਰ ਕੱਢੋ। ਇਹ ਤਾਂ ਅਸੀਂ ਲਾ ਕਰਨਾ। ਇਹ ਤਾਂ ਸੇਮ ਹੀ ਸਿਚੁਏਸ਼ਨ ਹੈ ਨਾ ਵੀ ਇੰਡੀਆ ਦੇ ਵਿੱਚ ਮੰਨ ਲਓ ਰੈੱਡ ਲਾਈਟ ਹੁੰਦੀ ਹੈ, ਲੰਘ ਜਾਓ, ਇੱਥੇ ਹੁਣ ਇਨਫੋਰਸ ਹੁੰਦੀ ਆ। ਹਾਂ ਬਿਲਕੁਲ, ਜੀ ਹਾਂ ਬਿਲਕੁਲ। ਪਰ ਜੇ ਉਹ ਕਹਿੰਦੇ ਵੀ ਅਨਡਾਕੂਮੈਂਟਡ ਬੰਦਿਆਂ ਨੂੰ ਪੱਕੇ ਕਰਨਾ ਹੈ, ਉਹ ਕਾਂਗਰਸ ਨੇ ਹੀ ਲਾ ਉਹ ਪਾਸ ਕਰਨਾ ਹੈਗਾ। ਉਹ ਸਾਰਿਆਂ ਦੀ ਸਹਿਮਤੀ ਦੇ ਨਾਲ, ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਜਿਹੜਾ ਹੋ ਸਕਦਾ ਆ ਜੀ। ਤੇ ਅਗਲੇ ਜਿਹੜੇ ਕਾਲਰ ਆ ਜੱਗੀ ਗਿੱਲ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਪਹਿਲੀ ਗੱਲ ਤਾਂ ਤੁਹਾਡਾ ਥੈਂਕ ਯੂ। ਮੈਂ ਤਾਂ ਪਹਿਲੀ ਵਾਰੀ ਕਾਲ ਲਾਈ ਆ, ਉਦਾਂ ਮੈਂ ਰੇਡੀਓ ਪੰਜਾਬ ਤੁਹਾਡਾ ਸੁਣਦਾ ਰਹਿੰਦਾ। ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਹੋ ਜੀ। ਤੇ ਮੈਂ ਵੀ ਤਕਰੀਬਨ ਇੱਥੇ ਮੇਰੇ ਕੋਲੇ, ਮੈਂ ਤਾਂ ਗ੍ਰੀਨ ਕਾਰਡ ਹੋਲਡਰ ਆ, ਮੇਰਾ 250 ਮੁੰਡਿਆਂ ਦਾ ਗਰੁੱਪ ਹੈਗਾ, ਮੇਰਾ ਟਰੱਕਿੰਗ ਦਾ ਕੰਮ ਆ। ਸੋ ਮੇਰੇ ਨਾਲ ਜੁੜਿਆ ਰਹਿੰਦਾ। ਕਾਫੀ ਮੁੰਡੇ ਮੇਰੇ ਤੋਂ ਪੁੱਛਦੇ ਨੇ ਜਿਹੜਾ DMV ਦਾ ਤੁਸੀਂ ਲਾ ਕਹਿ ਰਹੇ ਸੀ ਬਣ ਰਿਹਾ, ਜਿੱਦਾਂ ਬਈ ਵਰਕ ਪਰਮਿਟ ਵਾਲੇ ਮੁੰਡਿਆਂ ਨੂੰ ਲਾਇਸੈਂਸ ਜਾਂ ਤਾਂ ਬੰਦ ਕਰ ਹੈਗੇ ਨੇ, ਉਹ ਸ਼ਾਇਦ ਕੈਂਸਲ ਹੋ ਸਕਦੇ ਆ ਜਾਂ ਨਹੀਂ। ਪਰ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਇਹ ਸਿਰਫ ਕੈਲੀਫੋਰਨੀਆ ਕਰ ਰਹੀ ਹੈ ਜਾਂ ਫੈਡਰਲ ਦਾ ਲਾਅ ਵਾ? ਤੁਹਾਨੂੰ ਪਤਾ ਹੋਣਾ ਇਹਦੇ ਬਾਰੇ ਜੀ। ਇਹ ਇਸ ਤੋਂ ਪਹਿਲਾਂ ਜਿਹੜਾ ਆ ਸਟੇਟ ਆਫ ਵਾਸ਼ਿੰਗਟਨ ਜਿਹੜੀ ਆ ਉਸਨੇ ਇਸ ਨੂੰ ਲਾਗੂ ਕਰ ਦਿੱਤਾ ਆ, ਤੇ ਕੁਝ ਹੋਰ ਸਟੇਟਸ ਦੇ ਵਿੱਚ ਵੀ ਇਹ ਲਾਗੂ ਹੋ ਚੁੱਕਾ ਆ। ਇਹ ਬੇਸਿਕਲੀ ਜਿਹੜਾ ਫੈਡਰਲ, ਕਿਉਂਕਿ ਉਸ ਦੇ ਵਿੱਚ ਜਿਹੜੀ ਲਿਖਿਆ ਸੀਗਾ ਪਰਸੂਐਂਟ ਟੂ ਫੈਡਰਲ ਲਾ, ਸੋ ਕਿਤੇ ਨਾ ਕਿਤੇ ਜਿਹੜਾ ਇਹ ਲਾਅ ਫੈਡਰਲ ਤੌਰ ਦੇ ਉੱਤੇ ਉਹਨਾਂ ਨੇ ਬਣਾਉਣ ਜਾ ਰਹੇ ਨੇ ਜਾਂ ਉਹਨਾਂ ਨੇ ਆਲਰੇਡੀ ਪਾਸ ਕਰ ਦਿੱਤਾ ਹੈ, ਤੇ ਸਾਰਿਆਂ ਨੂੰ ਕੰਪਲਾਇੰਟ ਹੋਣ ਦਾ ਜਿਹੜਾ ਸਮਾਂ ਦਿੱਤਾ ਹੋਇਆ ਆ। ਵੀ ਕੈਲੀਫੋਰਨੀਆ ਨੇ ਮੰਗਿਆ ਹੋਊਗਾ ਵੀ ਅਸੀਂ 2017 ਦੇ ਵਿੱਚ ਹੋਣਾ ਆ, ਹੋ ਸਕਦਾ ਕੋਈ ਸਟੇਟ ਕਹਿ ਰਹੀ ਹੋਵੇ 2018 ਦੇ ਵਿੱਚ ਹੋਣਾ ਆ। ਸੋ ਇਹ ਹੌਲੀ ਹੌਲੀ ਕਰਕੇ ਹਰ ਇੱਕ ਪਾਸੇ ਨੂੰ ਇਹ ਜਿਹੜੀ ਗੱਲ ਜਿਹੜੀ ਉਹ ਤੁਰ ਜਾਣੀ ਆ, ਉਹ ਚਲੇ ਜਾਣੀ ਆ। ਤੇ ਇਹ ਬੇਸਿਕਲੀ ਉਹਨਾਂ ਨੇ ਇਹ ਮੈਂਸ਼ਨ ਜ਼ਰੂਰ ਕੀਤਾ ਸੀਗਾ ਕੈਲੀਫੋਰਨੀਆ ਦੇ ਫੈਡਰਲ ਲਾ ਨੂੰ ਦੇਖਦੇ ਹੋਏ ਹੀ ਆਪਾਂ ਇਹ ਜਿਹੜਾ ਸਟੈਪ ਚੱਕ ਰਹੇ ਹਾਂ। ਸੋ ਇਹ ਜ਼ਰੂਰ ਕਿਤੇ ਨਾ ਕਿਤੇ ਫੈਡਰਲ ਲਾ ਹੀ ਬਣਨ ਜਾ ਰਿਹਾ ਹੈ। ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਜਰਨੈਲ ਸਿੰਘ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਵੀਰ ਜੀ, ਥੈਂਕ ਯੂ ਤੁਹਾਡਾ, ਧੰਨਵਾਦ ਜੀ। ਦੱਸਿਆ ਨੇ ਖਬਰਾਂ ਸੁਣੀ ਦੀਆਂ ਸਾਰਾ ਦਿਨ, ਮਨ ਨੂੰ ਪਤਾ ਲੱਗਦਾ। ਤੇ ਮੈਂ ਇੰਨਾ ਹੀ ਪੁੱਛਣਾ ਸੀ, ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹ ਕਿੰਨੇ ਦਿਨ ਜਾ ਸਕਦੇ ਆ ਇੰਡੀਆ ਵਾਸਤੇ? ਦੇਖੋ ਇਹ ਆਪਾਂ ਕਈ ਵਾਰੀ ਵੈਸੇ ਮੈਂਸ਼ਨ ਕੀਤਾ 6 ਮਹੀਨੇ ਤੱਕ ਦਾ ਤੁਹਾਨੂੰ ਅਲਾਉਡ ਹੁੰਦਾ ਆ, ਪਰ ਸਰਕਮਸਟੈਂਸ ਹਰ ਵਾਰੀ ਚੇਂਜ ਹੁੰਦੇ। ਇਹ ਨਹੀਂ 6 ਮਹੀਨੇ ਜਾ ਕੇ 2 ਮਹੀਨੇ ਇੱਥੇ ਰਹਿ ਕੇ ਫੇਰ ਚੱਲ ਜਾਓ। ਕੁਛ ਨਾ ਕੁਛ ਜਿਹੜਾ ਆ ਉਸ ਦੇ ਬਾਰੇ ਜਿਹੜੀਆਂ ਲੀਗਲ ਕੜੀਆਂ ਹੁੰਦੀਆਂ ਉਹ ਆਪਣੇ ਕਿਸੇ ਲੀਗਲ ਜਿਹੜੇ ਫਰੈਂਡ ਦੇ ਕੋਲੋਂ ਜਿਹੜਾ ਤੁਸੀਂ ਪੁੱਛ ਸਕਦੇ ਹੋ ਜਾਂ ਵਕੀਲ ਦੇ ਕੋਲੋਂ ਇਨਫੋਰਮੇਸ਼ਨ ਲਓ। ਬਾਕੀ ਆਈ ਥਿੰਕ ਬਹੁਤ ਸਾਰੇ ਜਿਹੜੇ ਜਾਂਦੇ ਨੇ ਵੀ ਉਹ ਦੱਸਦੇ ਵੀ ਨੇ 6 ਮਹੀਨੇ ਤੱਕ ਰਹਿਣ ਦੀ ਉਦਾਂ ਆਗਿਆ। ਜਦੋਂ ਪ੍ਰੈਜ਼ੀਡੈਂਟ ਟਰੰਪ ਆਏ ਆ, ਇਹਨਾਂ ਤੋਂ ਪਹਿਲਾਂ ਵੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀਗੇ, ਉਹ ਕਹਿੰਦੇ ਤੁਸੀਂ ਹਰ ਸਾਲ ਤੁਰੇ ਰਹਿੰਦੇ ਆ, ਪਰਮਾਨੈਂਟ ਰੈਜ਼ੀਡੈਂਟ ਨਾਲ ਹੀ ਤੁਸੀਂ ਆਪਣਾ ਕਾਰਡ ਲਿਆ ਹੈ, ਤੁਸੀਂ ਵੀਜ਼ਾ ਲੈ ਲਓ ਉੱਥੇ ਦਾ ਜੀ। ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਇੱਥੇ ਦੇ ਆ, ਤੁਸੀਂ ਪਰਮਾਨੈਂਟ ਇੱਥੇ ਰਹਿਣਾ ਹੈ, ਤਾਂ ਫਿਰ ਤੁਸੀਂ ਇੰਡੀਆ ਨੂੰ ਕਾਹਦੇ ਤੁਰੀ ਜਾਂਦੇ ਆ? ਠੀਕ ਹੈ ਕਿ ਨਹੀਂ? ਜਾਂ ਫਿਰ ਉੱਥੇ ਦੇ ਲਓ ਜਾਂ ਵਿਜ਼ਟਰ ਵੀਜ਼ੇ ਤੇ ਆਓ, ਜਾਂ ਵਿਜ਼ਟਰ ਵੀਜ਼ੇ ਤੇ ਇੱਧਰ ਨੂੰ ਆਓ। ਤੇ ਜੇ ਇਹ ਚੀਜ਼ ਤੋਂ ਚੱਕਰ ਚੋਂ ਬਚਣਾ ਆ ਤੇ ਫਿਰ ਇੱਥੇ ਦੇ ਸਿਟੀਜ਼ਨ ਬਣ ਕੇ ਤੇ 10-10 ਸਾਲ ਦਾ ਵੀਜ਼ਾ ਇੰਡੀਆ ਦਾ ਮਿਲ ਜਾਂਦਾ ਹੈ। ਪਰ ਇਹ ਗੱਲ ਬੜੀ ਕਲੀਅਰਲੀ ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਵੱਲੋਂ ਦੱਸ ਦਈਏ, ਜਿੰਨੇ ਵੀ ਸਰੋਤੇ ਆ, ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਲਾ ਇਨਫੋਰਸ ਹੋ ਰਿਹਾ ਆ, ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਬੈਨੀਫਿਟ ਮਿਲਦੇ ਆ, ਕੋਈ ਵੈਲਫੇਅਰ ਤੇ ਆ, ਕੋਈ ਮੈਡੀਕਲ ਲੈਂਦਾ ਆ ਜਾਂ ਹੋਰ ਕਿਸੇ ਤਰ੍ਹਾਂ ਦਾ ਬੈਨੀਫਿਟ ਆ, ਇਹ ਹੋ ਸਕਦਾ ਆਉਣ ਵਾਲੇ ਸਮੇਂ 'ਚ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਵੀ ਆ, ਚਾਹੇ ਵਰਕ ਪਰਮਿਟ ਤੇ, ਉਹਨਾਂ ਦੇ ਬੰਦ ਹੋ ਜਾਣ, ਸਿਟੀਜ਼ਨ ਨੂੰ ਦੇਣ। ਕਿਉਂਕਿ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਹੇ ਆ ਕਿ ਜਿਹੜੇ ਨਾ ਅਸੀਂ ਉਹਨਾਂ ਦੀ ਟੇਕ ਕੇਅਰ ਕਰਨੀ। ਦੇਖੋ ਜਿਹੜਾ ਇੱਕ ਮੈਰਿਟ ਬੇਸ ਸਿਸਟਮ ਦੀ ਗੱਲ ਕਰ ਰਹੀ ਨੇ, ਉਹਦੇ ਪਿੱਛੇ ਇੱਕ ਹੋਰ ਕਾਰਨ ਵੀ ਆ।
ਜੇ ਆਪਾਂ ਉਸ ਦੀ ਥੋੜਾ ਜਿਹਾ ਗੱਲ ਕਰਨ ਦੀ ਕੋਸ਼ਿਸ਼ ਕਰੀਏ, ਹੁਣ ਕੀ ਹੁੰਦਾ ਰਾਈਟ ਨਾਓ, ਜਦੋਂ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਇੱਥੇ ਆ ਜਾਂਦੇ ਨੇ ਤੇ ਉਦੋਂ ਜਿਹੜੇ ਆ ਹਰਜੋਤ ਜੀ, ਉਹ ਕਿਸੇ ਨਾ ਕਿਸੇ ਤਰੀਕੇ ਦੇ ਬੈਨੀਫਿਟ ਦੇ ਉੱਤੇ ਜਿਹੜੇ ਉਹ ਲੱਗ ਜਾਂਦੇ। ਉਹਨਾਂ ਨੇ ਇਹ ਚੀਜ਼ ਆਪਣੇ ਭਾਸ਼ਣ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਆਖਿਆ ਸੀ, ਕਹਿੰਦੇ ਅਸੀਂ ਉਦਾਂ ਦੇ ਇਮੀਗ੍ਰੈਂਟ ਇੱਥੇ ਲਿਆਉਣਾ ਚਾਹੁੰਦੇ ਆ ਜਿਹੜੇ ਆਉਂਦੇ ਆ ਕਿਸੇ ਨਾ ਕਿਸੇ ਜੌਬ ਦੇ ਉੱਤੇ ਲੱਗਣ ਤੇ ਸਰਕਾਰ ਦੇ ਉੱਤੇ ਭਾਰ ਨਾ ਪਵੇ। ਸੋ ਉਹ ਇਹ ਜਿਹੜੇ ਮੈਰਿਟ ਬੇਸ ਸਿਸਟਮ ਆ, ਇਸ ਦੇ ਵਿੱਚ ਜਿਹੜੇ ਬਹੁਤੇ ਪੜ੍ਹੇ ਲਿਖੇ ਆ ਨਾ, ਉਹਨਾਂ ਨੂੰ ਕਿਤੇ ਜ਼ਿਆਦਾ ਤਵੱਜੋ ਜਿਹੜੀ ਉਹ ਮਿਲਣ ਜਾ ਰਹੀ ਆ। ਸੋ ਇਹ ਕਿ ਕੁਛ ਨਾ ਕੁਛ ਜਿਹੜਾ ਚੇਂਜਸ ਹੋਣ ਜਾ ਰਹੇ ਆ। ਸੋ ਜੇ ਇਸ ਤਰੀਕੇ ਨਾਲ ਕਰਨਗੇ, ਇਹਦਾ ਮਤਲਬ ਜਿਹੜੇ ਬਲੱਡ ਰਿਲੇਸ਼ਨ ਵਾਲੇ ਵੀਜ਼ੇਜ਼ ਹੈਗੇ ਆ ਜਾਂ ਜਿਹੜੇ ਇਮੀਗ੍ਰੇਸ਼ਨ ਹੈਗੀ ਆ, ਉਸ ਦੇ ਉੱਤੇ ਜਾਂ ਕਟੌਤੀ ਕੀਤੀ ਜਾ ਸਕਦੀ ਆ, ਜਾਂ ਉਹਦੇ ਉੱਤੇ ਫਰਕ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦਾ ਪਵੇਗਾ ਜੇ ਵਾਕਿਆ ਮੈਰਿਟ ਬੇਸਡ ਜਿਹੜੀ ਇਮੀਗ੍ਰੇਸ਼ਨ ਆ ਉਹ ਅਮਰੀਕਾ ਦੇ ਵਿੱਚ ਜਿਹੜੀ ਉਹ ਆ ਜਾਂਦੀ ਆ। ਜਿੱਦਾਂ ਕੱਲ ਵੀ ਮੈਂ ਇੱਕ ਜਿਹੜੇ ਤੁਹਾਨੂੰ ਆંકੜੇ ਜੇ ਦੁਬਾਰਾ ਤੁਹਾਡੇ ਨਾਲ ਸਾਂਝੇ ਕਰਦੇ ਜਾਈਏ, 2014 ਦੇ ਇਹ ਆંકੜੇ ਨੇ, ਜਿਹੜੇ 1 ਮਿਲੀਅਨ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੇ ਗ੍ਰੀਨ ਕਾਰਡ ਜਿਹੜੇ ਉਹਨਾਂ ਨੂੰ ਦਿੱਤੇ ਗਏ, ਜਿਨ੍ਹਾਂ ਦੇ ਵਿੱਚੋਂ 63% ਬਲੱਡ ਰਿਲੇਸ਼ਨ ਵਾਲਿਆਂ ਦੇ ਸੀ, 15% ਜਿਹੜੇ ਟੈਕਨੋਲੋਜੀ ਵਾਲੇ ਇੰਜੀਨੀਅਰਿੰਗ ਜਿਨ੍ਹਾਂ ਨੂੰ H1 ਤੋਂ ਜਿਹੜੇ ਗ੍ਰੀਨ ਕਾਰਡ ਹੋਏ, 13% ਜਿਹੜੇ ਅਸਾਈਲਮ ਤੇ ਰਿਫਿਊਜੀ ਵਾਲੇ ਸੀਗੇ। ਸੋ ਇਸ ਤਰੀਕੇ ਦੇ ਨਾਲ ਸੀਗੇ। ਸੋ ਉਹ ਚਾਹੁੰਦੇ ਆ ਵੀ ਜਿਹੜਾ 15% ਵਾਲਾ ਆંકੜਾ ਹੈ ਨਾ, H1 ਵਾਲਿਆਂ ਨੂੰ ਗ੍ਰੀਨ ਕਾਰਡ ਜਿਹੜਾ ਦਿੱਤੇ ਜਾ ਰਹੇ ਆ, ਵੀ ਉਹ ਘੱਟੋ ਘੱਟ ਨੌਕਰੀ ਕਰਦੇ ਨੇ, ਟੈਕਸ ਦਿੰਦੇ ਨੇ, ਸਾਨੂੰ ਕੁਛ ਨਾ ਕੁਛ ਕਿਸੇ ਤਰੀਕੇ ਦਾ ਬੈਨੀਫਿਟ ਹੁੰਦਾ ਆ। ਸੋ ਉਹ ਵਾਲੇ ਨੰਬਰ ਨੂੰ ਵਧਾਉਣ ਦੀ ਉਹਨਾਂ ਦੀ ਕਵਾਇਦ ਜਿਹੜੀ ਕਿਤੇ ਨਾ ਕਿਤੇ ਹੈਗੀ ਆ, ਉਸ ਪਾਸੇ ਨੂੰ ਉਹਨਾਂ ਦੀ ਸੋਚ ਚੱਲ ਰਹੀ ਹੈ ਇਸ ਟਾਈਮ। ਸੋ ਬਿਲਕੁਲ ਰਾਜਕਰਮਵੀਰ ਜੀ, ਇਹ ਨਹੀਂ ਹੈ, ਆਲ ਓਵਰ ਵਰਲਡ ਇਹੀ ਹੁਣ ਚੱਲ ਰਿਹਾ ਟ੍ਰੈਂਡ। ਇੰਗਲੈਂਡ ਦੇਖ ਲਓ, ਜਰਮਨ ਦੇਖ ਲਓ, ਫਰਾਂਸ ਦੇਖ ਲਓ, ਆਸਟ੍ਰੇਲੀਆ। ਮੈਂ ਕੱਲ ਨਿਊਜ਼ ਪੜ੍ਹ ਰਿਹਾ ਸੀ, ਉੱਥੇ ਦੀ ਇਮੀਗ੍ਰੇਸ਼ਨ ਜਿਹੜੀ ਡਿਪਾਰਟਮੈਂਟ ਉਹਨਾਂ ਨੇ ਵੀ ਕੀਤਾ ਪਏ, ਉਹਨਾਂ ਦੇ ਮੈਕਡੋਨਲਡ ਜਾਂ ਹੋਰ ਰੈਸਟੋਰੈਂਟ 'ਚ ਕਈ ਲੋ ਵੇਜਸ ਵਾਲੇ ਵਰਕਰ ਆਉਂਦੇ ਸੀ ਵੀਜ਼ਾ ਲੈ ਕੇ, ਉਹ ਕਹਿੰਦੇ ਇਮੀਡੀਏਟਲੀ ਇਹਨਾਂ ਨੂੰ ਬੰਦ ਕਰੋ ਵੀ ਅਸੀਂ ਜਿਹੜੇ ਸਾਡੇ ਸਿਟੀਜ਼ਨ ਆ ਉਹੀ ਇੱਥੇ ਜੌਬ ਕਰਨ। ਜੀ ਰਾਜਾ ਜੀ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ ਰਾਜਾ ਜੀ। ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ, ਆਪਣੇ ਨਾਲ ਜੁੜੇ ਹੋਏ ਨੇ ਬਲਜੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਅਸੀਂ ਨਾ ਘਰ ਮੂਵ ਕੀਤਾ, ਮੇਰਾ ਗ੍ਰੀਨ ਕਾਰਡ ਹੈਗਾ 10 ਸਾਲ ਦਾ, ਤੇ ਹੁਣ ਮੈਨੂੰ ਐਡਰੈਸ ਚੇਂਜ ਕਰਵਾਉਣਾ ਪੈਣਾ, ਤੇ ਕਿੰਨੇ ਦਿਨ ਲੱਗਣੇ ਭਾਜੀ ਹਾਲੇ? ਐਡਰੈਸ ਚੇਂਜ ਦੇ ਲਈ ਫਾਰਮ ਹੈਗਾ ਜੀ AR11। ਮੈਂ ਭਾਜੀ ਕੱਲ ਭਾਜੀ ਮੈਂ ਕੱਲ ਅਪਲਾਈ ਕਰੇ, ਮੈਂ ਅਗੇ ਤਾਂ ਕਿੰਨੇ ਟਾਈਮ ਚ ਦਿਨ ਹੈਗਾ ਹੈਗੇ? ਉਹਨਾਂ ਨੇ ਤੁਹਾਨੂੰ ਜਿਹੜਾ ਉਹਨਾਂ ਨੇ ਐਡਰੈਸ ਜਿਹੜਾ ਨੋਟ ਕਰਕੇ ਤੁਹਾਨੂੰ ਨੋਟਿਸ ਜਿਹੜੇ ਨਵੇਂ ਐਡਰੈਸ ਦੇ ਉੱਤੇ ਜਿਹੜਾ ਉਹ ਘੱਲ ਦੇਣਾ ਵੀ ਅਸੀਂ ਰਿਸੀਵ ਕਰ ਲਿਆ ਹੈ ਤੁਹਾਡਾ, ਤੇ ਤੁਹਾਡਾ ਐਡਰੈਸ ਚੇਂਜ ਜਿਹੜਾ ਜੀ ਹੋ ਗਿਆ ਆ। ਕੁਝ ਕੁ ਦਿਨਾਂ ਦੇ ਵਿੱਚ ਜਿਹੜੇ ਆ ਜੀ, ਜਾਂ ਕੁਝ ਵੀਕ ਜਿਹੜੇ ਵੱਧ ਤੋਂ ਵੱਧ ਲੱਗ ਸਕਦੇ ਆ। ਤੁਸੀਂ ਇਹ ਕਰ ਦਿੱਤਾ, ਇਹ ਚੰਗੀ ਚੀਜ਼ ਆ, ਇਹ ਹਰ ਇੱਕ ਨੂੰ ਜਿਹੜੀ ਇਹ ਕਰਨੀ ਚਾਹੀਦੀ ਹੈ। ਇਹ ਬਹੁਤ ਇੰਪੋਰਟੈਂਟ ਚੀਜ਼ ਆ, ਕਿਉਂਕਿ AR11 ਦਾ ਉਹ ਕਹਿੰਦੇ ਆ ਵੀ ਜਦੋਂ ਵੀ ਤੁਸੀਂ ਮੂਵ ਹੁੰਦੇ ਆ ਆਪਣੇ 10 ਦਿਨਾਂ ਦੇ ਵਿੱਚ ਸਾਨੂੰ ਇਤਲਾਹ ਦਿਓ। ਉਸ ਦੇ ਪਿੱਛੇ ਅਸੀਂ ਪਹਿਲਾਂ ਵੀ ਕਾਰਨ ਦੱਸਿਆ, ਮੁੜ ਕੇ ਦੁਬਾਰਾ ਦੱਸ ਦਿੰਦੇ ਆ ਵੀ ਮੰਨ ਲਓ ਤੁਹਾਡੇ ਕੇਸ ਕੋਈ ਚੱਲ ਰਿਹਾ, ਚਾਹੇ ਕਿਸੇ ਵੀ ਤਰੀਕੇ ਦਾ ਆ, ਇਹ ਇਕੱਲੇ ਗ੍ਰੀਨ ਕਾਰਡ ਵਾਲੇ ਨਹੀਂ, ਬਾਕੀ ਵੀ ਜਦੋਂ ਵੀ ਕੋਈ ਮੂਵ ਹੁੰਦੇ ਉਹ ਜ਼ਰੂਰ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੁੰਦੀ ਆ। ਮੰਨ ਲਓ ਹੁਣ ਜਦੋਂ USCIS ਨੇ ਤੁਹਾਡੇ ਨਾਲ ਸੰਪਰਕ ਕਰਨਾ, ਉਹਨਾਂ ਨੇ ਕਾਲ ਨਹੀਂ ਕਰਨੀ, ਉਹਨਾਂ ਨੇ ਚਿੱਠੀ ਪਾਉਣੀ ਆ। ਚਿੱਠੀ ਦੇ ਵਿੱਚ ਜੇ ਤੁਹਾਡਾ ਪੁਰਾਣਾ ਐਡਰੈਸ ਹੋਊਗਾ, ਉਹ ਚਿੱਠੀਆਂ ਉੱਥੇ ਪੁਰਾਣੀ ਜਗ੍ਹਾ ਤੇ ਜਾਈ ਜਾਣੀਆਂ, ਤੁਹਾਨੂੰ ਪਤਾ ਨਹੀਂ ਲੱਗਣਾ, ਤੁਹਾਨੂੰ ਨੋਟਿਸ ਜਿਹੜੇ ਆ ਕਈ ਤਰੀਕੇ ਦੇ ਜਿਹੜੇ ਉੱਥੇ ਘੱਲੇ ਜਾ ਸਕਦੇ ਆ। ਸੋ ਉਹ ਇਨਫੋਰਮੇਸ਼ਨ ਹੋਵੇ ਤੁਸੀਂ ਰਹਿ ਕਿੱਥੇ ਰਹੇ ਆ, ਕਿਸੇ ਵੀ ਤਰੀਕੇ ਦੀ ਉਹਨਾਂ ਨੇ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਹੈ, ਤੁਹਾਡੇ ਤੋਂ ਇਨਫੋਰਮੇਸ਼ਨ ਲੈਣੀ ਹੈ ਜਾਂ ਤੁਹਾਨੂੰ ਦੇਣੀ ਆ, ਉਹ ਤੁਹਾਡੇ ਨਵੇਂ ਐਡਰੈਸ ਦੇ ਉੱਤੇ ਉਹ ਘੱਲ ਸਕਣ। ਸੋ 10 ਦਿਨਾਂ ਦੇ ਵਿੱਚ ਜਿਹੜੇ ਲਾਅ ਆ, ਰੂਲ ਆ, ਵੀ 10 ਦਿਨਾਂ ਦੇ ਵਿੱਚ ਤੁਸੀਂ ਆਪਣਾ ਜਦੋਂ ਵੀ ਐਡਰੈਸ ਚੇਂਜ ਕਰਦੇ ਆ ਉਹ ਜ਼ਰੂਰ ਤੁਸੀਂ ਕਰਿਆ ਕਰੋ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਭਾਜੀ ਇੱਥੇ ਵਿਜ਼ਟਰ ਵੀਜ਼ੇ ਤੇ ਆਇਆ ਸੀ ਜੀ। ਮੇਰੀ ਵਾਈਫ ਕੋਲ ਵਰਕ ਪਰਮਿਟ ਆਈ, ਮੇਰੇ ਬੱਚਿਆਂ ਕੋਲ ਇੱਕ ਵਾਰ ਸੋਸ਼ਲ ਲੈਣ ਵਾਸਤੇ ਅਸੀਂ ਵਰਕ ਪਰਮਿਟ ਲਿਆ ਸੀਗਾ ਜੀ। ਉਹ ਛੋਟੇ ਵਾਲੀ ਇੱਕ ਦੀ ਉਮਰ ਆ 10 ਸਾਲ, ਇੱਕ ਦੀ ਆ 15 ਸਾਲ ਜੀ। ਹੁਣ ਰਿਨਿਊ ਕਰਾਉਣੇ ਚਾਹੀਦੇ ਨੇ ਜੀ? ਬਿਲਕੁਲ ਜੀ। ਜੇ ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਕੰਮ ਤਾਂ ਕਰਨਾ ਹੀ ਹੋਊਗਾ ਕਿਤੇ ਨਾ ਕਿਤੇ। ਆਪਾਂ ਜਿੱਦਾਂ ਅਮਰੀਕਾ ਦਾ ਦੇਖਦੇ ਹੀ ਆ, ਟ੍ਰੈਡੀਸ਼ਨ ਜਿਹੜਾ ਹੈਗਾ ਵੀ ਸਾਰਿਆਂ ਨੂੰ ਹੀ ਇੱਥੇ ਕੰਮ ਕਰਨਾ ਪੈਂਦਾ, ਤੇ ਜੇ ਉਹ ਕੰਮ ਕਰਨਾ ਚਾਹੁੰਦੇ ਨੇ ਉਸੇ ਦੇ ਵਿੱਚ ਹੀ ਆ ਵੀ ਵਰਕ ਪਰਮਿਟ ਰੀਨਿਊ ਜਿਹੜਾ ਨਹੀਂ। ਰਾਜਕਰਮਵੀਰ ਜੀ, ਅਗਰ ਨਹੀਂ ਵੀ ਕੰਮ ਕਰਨਾ ਤਾਂ ਵੀ ਉਹਨਾਂ ਦਾ ਜਿਹੜਾ ਵਰਕ ਪਰਮਿਟ ਐਕਸਪਾਇਰਡ ਆ, ਦੈਟ ਮੀਨਸ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਐਕਸਪਾਇਰਡ ਆ। ਸੋ ਪਲੀਜ਼ ਤੁਸੀਂ ਆਪਣੇ ਵਕੀਲ ਨਾਲ ਵੀ ਗੱਲ ਕਰ ਲਿਓ, ਪਰ ਸਾਡੀ ਤਾਂ ਇਹ ਸੁਜੈਸ਼ਨ ਆ ਉਹਨਾਂ ਦਾ ਅਪਲਾਈ ਕਰਨਾ ਚਾਹੀਦਾ। ਬਿਲਕੁਲ ਇਹ ਡੈਫੀਨਿਟਲੀ ਇੱਕ ਜ਼ਰੂਰ ਤੁਸੀਂ ਗੱਲ ਸਹੀ ਕੀਤੀ ਹੈ ਵੀ ਜੇ ਆਊਟ ਆਫ ਸਟੇਟਸ ਹੋ ਜਾਂਦੇ ਆ ਤਾਂ ਉਸ ਨੂੰ ਇਲੀਗਲ ਹੀ ਮੰਨਿਆ ਜਾਂਦਾ ਹੈ ਇੱਥੇ। ਮਹਿੰਦਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ। ਸਤਿ ਸ਼੍ਰੀ ਅਕਾਲ। ਜਿਹੜੇ ਸਿਟੀਜ਼ਨ ਹੈ ਇੱਥੇ ਦੇ और नाल OCI है, ओवरसीज सिटीजन ऑफ इंडिया, क्या वो जेडे बेनिफिट्स एज सिटीजन इत्थे ले रहे हैं, ISSI
ਮੈਡੀਕੇਅਰ, ਕੀ ਉਸ OCI ਹੋਣ ਕਰਕੇ ਉਹਨਾਂ ਨੂੰ ਕੋਈ ਨੁਕਸਾਨ ਹੋ ਸਕਦਾ ਜੀ? ਇਹਦੇ ਬਾਰੇ ਸਾਨੂੰ ਡਿਟੇਲ 'ਚ ਕੋਈ ਪਤਾ ਨਹੀਂ ਹੈ, ਪਰ ਇੱਕ ਗੱਲ ਜ਼ਰੂਰ ਆਪਾਂ ਰਾਜਕਨਵੀਰ ਜੀ ਸਾਰੇ ਸਰੋਤਿਆਂ ਨਾਲ ਸਾਂਝੇ ਕਰਦੇ ਹਾਂ ਵੀ ਇੰਡੀਆ ਦੇ ਜਾਂ ਪਾਕਿਸਤਾਨ ਦੇ ਜਾਂ ਜਿਸ ਤਰ੍ਹਾਂ OCI ਕਾਰਡ, ਮੰਨ ਲਓ ਕੱਲ ਨੂੰ ਰੱਬ ਨਾ ਕਰੇ ਕੱਲ ਨੂੰ ਤੁਸੀਂ ਇੰਡੀਆ ਜਾਂਦੇ ਆ ਤੇ ਤੁਹਾਨੂੰ ਅਰੈਸਟ ਹੋ ਜਾਂਦੀ ਤੁਹਾਡੀ ਜੀ, ਫਿਰ ਤੁਹਾਨੂੰ US ਗਵਰਨਮੈਂਟ ਕਹਿ ਸਕਦੀ ਆ ਵੀ ਤੁਸੀਂ ਤਾਂ ਉੱਥੇ ਦੇ ਵੀ ਸਿਟੀਜ਼ਨ ਆ, ਅਸੀਂ ਨਹੀਂ ਤੁਹਾਡੇ ਪਿੱਛੇ ਜਾਣਾ। ਜੇ ਤੁਸੀਂ USA ਦੇ ਸਿਟੀਜ਼ਨ ਆ, ਤੁਹਾਨੂੰ ਉੱਥੇ ਅਰੈਸਟ ਹੋ ਜਾਂਦੀ ਕਿਸੇ ਤਰ੍ਹਾਂ ਦੀ ਤੇ ਤੁਹਾਡੀ ਹੈਲਪ ਦੇ ਲਈ ਉਹ ਸਭ ਤੋਂ ਪਹਿਲਾਂ ਤੁਹਾਡੀ ਹੈਲਪ ਕਰਦੀ ਆ। ਬਿਲਕੁਲ, ਚਲੋ ਇਦਾਂ ਦੀ ਨੌਬਤ ਬਹੁਤ ਘੱਟ ਆਉਂਦੀ ਆ, ਪਰ ਇੱਕ ਸਿਚੁਏਸ਼ਨ ਜਿਹੜੀ ਉਹਨਾਂ ਨੇ ਦੱਸੀ ਆ, ਤੇ ਬਾਕੀ ਜਿਹੜੀ ਬੈਨੀਫਿਟਸ ਦੀ ਰਹੀ ਗੱਲ, ਇਸ ਦੇ ਬਾਰੇ ਜਿਹੜੀ ਆ ਉਹ ਸਾਡੇ ਕੋਲ ਰਾਈਟ ਨਾਓ ਕੋਈ ਨੌਲੇਜ ਨਹੀਂ ਹੈਗੀ। ਜਿੱਦਾਂ ਹੀ ਜੇ ਪਤਾ ਲੱਗੂਗੀ ਆਪਾਂ ਜ਼ਰੂਰ ਤੁਹਾਨੂੰ ਸ਼ੇਅਰ ਕਰਾਂਗੇ। ਬਾਕੀ ਤੁਸੀਂ ਕਿਸੇ ਵੀ ਲੀਗਲ ਕੰਸਲਟੈਂਟ ਤੋਂ ਜਿਹੜੀ ਇਸ ਦੇ ਬਾਰੇ ਜਾਣਕਾਰੀ ਲੈ ਸਕਦੇ ਆ। ਅਗਲੇ ਕਾਲਰ ਆਪਣੇ ਨਾਲ ਜਿਹੜੇ ਜੀ ਜੁੜ ਚੁੱਕੇ ਨੇ, ਜਸਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਬਹੁਤ ਪ੍ਰੋਗਰਾਮ ਲੈ ਕੇ ਆ ਰਹੇ ਆ। ਥੈਂਕ ਯੂ ਜੀ। ਕੱਲ ਜਿਸ ਤਰ੍ਹਾਂ ਚੱਲ ਰਹੀ ਸੀ ਗੱਲ ਕਿ CDL ਲਈ ਕੋਈ ਲੀਡ ਕਰੇ, ਜੀ ਜੀ, ਮੈਂ ਭਾਈ ਸਾਹਿਬ ਰਾਮ ਸਿੰਘ ਜੀ ਉਹਨਾਂ ਨੂੰ ਕੱਲ ਬੇਨਤੀ ਕੀਤੀ ਸੀ ਤਾਂ ਉਹ ਮੰਨ ਗਏ। ਠੀਕ ਹੈ ਜੀ। ਤੇ ਉਹਨਾਂ ਦਾ ਮੈਂ ਨੰਬਰ ਦੇ ਦਿੰਦਾ, ਜੇ ਤੁਸੀਂ, ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਤੁਹਾਡਾ ਨੰਬਰ ਜਿਹੜਾ ਰੇਡੀਓ ਤੇ ਦੇ ਦਾਂਗਾ। ਜੀ ਜੀ, ਤੇ ਉਹ ਮੰਨ ਗਏ ਸੀ। ਜੇ ਨੰਬਰ ਤੁਸੀਂ ਦੱਸ ਦਿਓ ਨਾਲੇ ਸਾਡੇ ਸਾਰੇ ਸਰੋਤੇ ਸੁਣ ਲੈਣ। ਹਾਂਜੀ, 408 ਜੀ 66 3116। ਇੱਕ ਵਾਰੀ ਫੇਰ ਜਸਪਾਲ ਸਿੰਘ ਜੀ ਦੱਸਿਓ, ਵਿੱਚ ਕੱਟ ਹੋ ਗਿਆ ਸੀ। 408 67 3116। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ, ਬੜੀ ਮਿਹਰਬਾਨੀ। ਦੇਖੋ ਅਸੀਂ ਟਰੱਕ ਨਹੀਂ ਨਾਲ ਖੜੇ ਆ, ਜਿਸ ਤਰ੍ਹਾਂ ਤੁਸੀਂ ਦੇਖ ਲਓ ਕਿ ਐਡਾ ਵੱਡਾ ਕੰਮ ਕਰ ਰਹੇ ਆ, ਤੁਹਾਨੂੰ ਦੇਖ ਕੇ ਸਾਨੂੰ ਵੀ ਉਤਸ਼ਾਹ ਜਿਹਾ ਆ ਜਾਂਦਾ ਹੈ ਤੇ ਅਸੀਂ ਉਹਨਾਂ ਦੇ ਨਾਲ ਖੜੇ ਆ। ਜਿੱਥੇ ਵੀ ਜਾਣਾ ਪਊਗਾ ਅਸੀਂ ਉਹਨਾਂ ਦੇ ਨਾਲ ਚੱਲਾਂਗੇ। ਥੈਂਕ ਯੂ ਜਸਪਾਲ ਜੀ, ਬਹੁਤ ਬਹੁਤ ਸ਼ੁਕਰੀਆ। ਕਿਉਂਕਿ ਜਿੱਦਾਂ ਕਹਿੰਦੇ ਆ ਵੀ ਯੂਨਿਟੀ ਦੇ ਵਿੱਚ ਜਿਹੜੀ ਏਕਤਾ ਦੇ ਵਿੱਚ ਬਲ ਹੁੰਦਾ। ਬਿਲਕੁਲ ਰਾਜਕਨਵੀਰ ਜੀ। ਸੋ ਜਿਸ ਤਰ੍ਹਾਂ ਭਾਈ ਸਾਹਿਬ ਦੱਸ ਕੇ ਗਏ ਆ ਵੀ ਜਿਹੜੀ ਟਰੱਕਾਂ ਦੇ ਵੀਰਾਂ ਦੀ ਪ੍ਰੋਬਲਮ ਆ ਸਕਦੀ ਆ ਫਿਊਚਰ ਦੇ ਵਿੱਚ, ਤੇ ਤੁਸੀਂ ਕੰਟੈਕਟ ਕਰ ਸਕਦੇ ਆ ਭਾਈ ਰਾਮ ਸਿੰਘ ਉਹਨਾਂ ਨੂੰ। ਉਹ ਸ਼ਾਇਦ ਕਿਸੇ ਕਾਂਗਰਸਮੈਨ ਜਾਂ ਸੈਨੇਟਰ ਨਾਲ ਗੱਲ ਕਰਕੇ ਇਨੀਸ਼ੀਏਟਿਵ ਲੈ ਰਹੇ ਆ। ਉਹਨਾਂ ਦਾ ਟੈਲੀਫੋਨ ਨੰਬਰ 408 666 3116 ਜੀ। ਅਗਲੇ ਕਾਲਰ ਜਗਨਨਾਥ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ ਜਗਨਨਾਥ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਭਾਜੀ ਤੁਹਾਡਾ ਪ੍ਰੋਗਰਾਮ ਸੁਣਦਾ, ਬਹੁਤ ਰੋਜ਼ੇ ਸੁਣਦਾ, ਬਹੁਤ ਵਧੀਆ ਲੱਗਦਾ। ਮੈਂ ਮੇਰਾ ਇੱਕ ਸਵਾਲ ਹੈ ਜੀ ਕਿ ਜਿੱਦਾਂ ਮੈਂ ਸਿਟੀਜ਼ਨ ਹੈ ਜੀ, ਤੇ ਮੇਰੀ ਵਾਈਫ ਨੂੰ 15 ਸਾਲ ਜੁਲਾਈ 'ਚ ਹੋ ਜਾਣੇ ਆ। ਜੇ ਉਹ ਸਿਟੀਜ਼ਨ ਬਣਨ ਲਈ ਅਪਲਾਈ ਕਰਨਾ ਚਾਹੁੰਦੀ, ਉਹ ਮਤਲਬ ਬਹੁਤੇ ਪੜ੍ਹੇ ਲਿਖੇ ਨਹੀਂ ਹੈਗੇ, ਉੱਦਾਂ ਅੰਗਰੇਜ਼ੀ ਸਮਝ ਲੈਂਦੇ ਆ, ਮਾੜਾ ਮੋਟਾ ਬੋਲ ਲੈਂਦੇ ਆ, ਕੀ ਉਹ ਆਪਣੀ ਭਾਸ਼ਾ ਵਿੱਚ ਸਿਟੀਜ਼ਨ ਬਣਨ ਦੇ ਯੋਗ ਹੈ ਜਾਂ ਨਹੀਂ? ਦੇਖੋ, ਅਮਰੀਕਾ ਦੀ ਅਫੀਸ਼ੀਅਲ ਭਾਸ਼ਾ ਹੈਗੀ ਅੰਗਰੇਜ਼ੀ। ਜਦੋਂ ਉਹਨਾਂ ਨੇ ਟੈਸਟ ਲੈਣਾ ਹੈ, ਉਹਨਾਂ ਨੇ ਅੰਗਰੇਜ਼ੀ ਵਿੱਚ ਹੀ ਤੁਹਾਡੇ ਕੋਲ ਟੈਸਟ ਲੈਣਾ ਹੈ। ਹਾਂ, ਇਹ ਇਕੱਲੇ ਨਹੀਂ ਆ ਜਿਨ੍ਹਾਂ ਨੂੰ ਘੱਟ ਅੰਗਰੇਜ਼ੀ ਆਉਂਦੀ। ਬਹੁਤ ਸਾਰੇ ਆਪਣੇ ਹੋਰ ਵੀ ਜਿਹੜੇ ਭਾਈਚਾਰੇ 'ਚ ਲੋਕ ਨੇ ਜਿਨ੍ਹਾਂ ਨੂੰ ਘੱਟ ਅੰਗਰੇਜ਼ੀ ਹੁੰਦੇ ਹੋਏ ਵੀ ਜਿਹੜਾ ਉਹਨਾਂ ਨੇ ਟੈਸਟ ਜਿਹੜੇ ਉਹ ਕਲੀਅਰ ਕੀਤੇ। ਬਹੁਤਾ ਜ਼ਿਆਦਾ ਸਵਾਲ ਕਹਿੰਦੇ ਨਹੀਂ ਪੁੱਛੇ ਜਾਂਦੇ, 100 ਸਵਾਲ ਹੁੰਦੇ ਨੇ। ਤੁਸੀਂ ਉਸ ਨੂੰ ਯਾਦ ਕਰ ਲਓ। ਬਾਕੀ ਜਿਹੜੇ ਬਹੁਤ ਸਾਰੇ ਇੱਥੇ ਸੰਸਥਾਵਾਂ ਨੇ ਜਾਂ ਬਹੁਤ ਸਾਰੇ ਤੁਸੀਂ ਆਲੇ ਦੁਆਲੇ ਤੁਸੀਂ ਜੇ ਸਰਚ ਕਰੋ ਗੂਗਲ ਤੇ ਵੀ ਜਿਹੜੇ ਸਿਟੀਜ਼ਨ ਬਣਾਉਣ ਦੇ ਲਈ ਉਹ ਤੁਹਾਨੂੰ ਟ੍ਰੇਨਿੰਗ ਕਲਾਸਾਂ ਵੀ ਜਿਹੜੀਆਂ ਉਹ ਦਿੰਦੇ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਿਲਕੁਲ ਰਾਜਕਨਵੀਰ ਜੀ, ਇਹ ਜ਼ਰੂਰ ਮੈਂ ਦੱਸ ਦੇਣਾ, ਬਹੁਤ ਸਾਰੇ ਮੇਰੇ ਬਜ਼ੁਰਗਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਆ। ਜਦੋਂ ਜਿਹੜਾ ਤੁਹਾਡੀ ਇੰਟਰਵਿਊ ਲੈਂਦਾ ਬੰਦਾ, ਇਮੀਗ੍ਰੇਸ਼ਨ ਆਫੀਸਰ, ਜਦੋਂ ਤੁਸੀਂ ਉਹਨੂੰ ਦੱਸ ਦਿੰਦੇ ਆ ਵੀ ਉਹ ਪੁੱਛਦੇ ਵੀ ਕਿੰਨੀ ਕੁਆਲੀਫਿਕੇਸ਼ਨ ਆ, ਉਹਨੂੰ ਪਤਾ ਲੱਗ ਜਾਂਦਾ ਵੀ ਬੰਦਾ ਪੜ੍ਹਿਆ ਲਿਖਿਆ ਆ, ਇੰਜੀਨੀਅਰ ਆ, ਨਹੀਂ ਆ। ਸੋ ਕੁਐਸਚਨ ਵੀ ਉਸ ਹਿਸਾਬ ਨਾਲ ਹੀ ਪੁੱਛਦੇ ਆ। ਜੇ ਬੰਦਾ ਜ਼ਿਆਦਾ ਪੜ੍ਹਿਆ ਲਿਖਿਆ ਉਹਨੂੰ ਜ਼ਿਆਦਾ ਕੁਐਸਚਨ ਪੁੱਛ ਲੈਂਦੇ ਆ, ਜੇ ਘੱਟ ਪੜ੍ਹਿਆ ਤਾਂ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਕਿ ਨਾਲੇ ਇੰਨੇ ਸਾਲਾਂ ਤੋਂ ਰਹਿੰਦੇ ਆ। ਪਰ ਪਲੀਜ਼ ਸਾਡੀ ਇੰਨੀ ਬੇਨਤੀ ਜ਼ਰੂਰ ਆ, 15 ਸਾਲਾਂ ਤੋਂ ਰਹਿ ਰਹੇ ਮਹਾਰਾਜ, ਸਿਟੀਜ਼ਨ ਬਣੋ ਅਮਰੀਕਾ ਦੇ ਜ਼ਰੂਰ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਇੰਦਰਜੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ, ਆਪਣੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਸੀਗਾ, ਜਿੱਦਾਂ ਬਾਰਡਰ ਕ੍ਰਾਸ ਕਰਕੇ ਆਇਆ ਤੇ ਇੱਥੇ ਆ ਕੇ ਜਿੱਦਾਂ ਸਟੋਰ ਤੇ ਕੰਮ ਕਰਦਾ ਸੀ, ਕਿਸੇ ਕਾਰਨ ਕਰਕੇ ਮਤਲਬ ਉੱਥੇ ਬੰਦਾ ਇੱਕ ਗਲਤ ਜਿੱਦਾਂ ਆ ਗਿਆ ਤੇ ਉਹ ਰੋਕਣੇ ਲਈ ਬੰਦਾ ਇਨਵੋਲਵ ਹੋ ਗਿਆ, ਉੱਥੇ ਉਹ ਅਰੈਸਟ ਹੋ ਗਿਆ, ਉਹਨੂੰ ਫੜ ਕੇ ਲੈ ਗਏ ਤੇ ਮੁੜ ਕੇ ਉਹਨੇ ਜਿੱਦਾਂ ਇੱਥੇ ਮੈਰਿਜ ਹੋ ਗਈ, ਲਵ ਮੈਰਿਜ ਕਰਾ ਲਈ ਤੇ ਸਿਟੀਜ਼ਨ ਕੁੜੀ ਆ ਤੇ ਉਹਨੂੰ ਵੇਵਰ ਲੈ ਲਈ ਆ ਜੀ।
ਵੇਵਰ ਉਹਦੀ ਅਪਰੂਵ ਹੋ ਗਈ ਆ, ਤੇ ਤੁਹਾਨੂੰ ਕੀ ਲੱਗਦਾ ਉਹਨੂੰ ਇਹ ਜਿੱਦਾਂ ਟਰੰਪ ਪਹਿਲਾਂ ਓਬਾਮਾ ਵੇਲੇ ਦਾ ਲੀਨੀਅੰਟ ਸੀਗਾ ਕੰਮ, ਜਿੱਦਾਂ ਨਾ ਕੋਈ ਡਰ ਨਹੀਂ ਸੀਗਾ, ਹੁਣ ਥੋੜਾ ਵੀ ਉਹ ਕਹਿੰਦਾ ਵੀ ਹਰੇਕ ਨੂੰ ਭੇਜੀ ਜਾਣਾ ਅਰੈਸਟ ਹੋਇਆ। ਹੁਣ ਕਈ ਵਾਰੀ ਭਾਜੀ ਆਪਣੇ ਡਿਫੈਂਸ ਲਈ ਵੀ ਕੋਈ ਕ੍ਰਿਮੀਨਲ ਐਕਟੀਵਿਟੀ 'ਚ ਬੰਦਾ ਇਨਵੋਲਵ ਹੁੰਦਾ, ਇਹ ਉਹਨੂੰ ਵੀ ਭੇਜ ਦਊਗਾ, ਸਾਰਿਆਂ ਨੂੰ ਭੇਜ ਦਊਗਾ। ਰਾਈਟ ਨਾਓ ਇੰਦਰਜੀਤ ਜੀ ਇਸ ਦੇ ਬਾਰੇ ਕੋਈ ਨਹੀਂ ਕਰ ਸਕਦੇ। ਇਸ ਦੇ ਲਈ ਤੁਹਾਨੂੰ ਸਲਾਹ ਜਿਹੜੀ ਹੈ ਨਾ ਕੋਈ ਵਕੀਲ ਹੀ ਜਿਹੜਾ ਜੀ ਦੇ ਸਕਦਾ। ਜਿੱਦਾਂ ਬਹੁਤ ਸਾਰੇ ਆਪਣੇ ਸਰੋਤੇ ਸਾਨੂੰ ਇਦਾਂ ਪਰਸਨਲ ਸਵਾਲ ਜਿਹੜੇ ਜੋ ਕਰਦੇ ਨੇ ਜਾਂ ਕਿਸੇ ਬਾਰੇ ਪੁੱਛਦੇ ਨੇ ਜਾਂ ਆਪਣੇ ਬਾਰੇ ਉਹ ਪੁੱਛਦੇ ਨੇ, ਸੋ ਲੀਗਲ ਕਾਉਂਸਲ ਅਸੀਂ ਇੱਥੇ ਨਹੀਂ ਦਿੰਦੇ। ਜਿਹੜਾ ਅਸੀਂ ਇੱਕ ਵਾਰੀ ਫੇਰ ਦੱਸਦੀ, ਅਸੀਂ ਤੁਹਾਨੂੰ ਇੱਥੇ ਜਿਹੜੀ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਰਾਈਟ ਨਾਓ ਚੱਲ ਕੀ ਰਿਹਾ ਹੈਗਾ। ਪਹਿਲਾਂ ਆਪਾਂ ਜਿਹੜੀ ਸ਼ੁਰੂਆਤ ਦੇ ਵਿੱਚ ਪ੍ਰੋਗਰਾਮ ਦੇ ਖਬਰ ਸਾਂਝੀ ਕੀਤੀ ਸੀ ਵੀ ਇੱਕ ਡ੍ਰੀਮਰ ਐਕਟ ਵਾਲੀ ਜਿਹੜੀ ਕੁੜੀ ਆ ਉਸ ਨੂੰ ਵੀ ਉਹਨਾਂ ਨੇ ਜਿਹੜਾ ਡਿਟੇਨ ਕਰ ਲਿਆ। ਉਹਦੇ ਘਰ ਦੇ ਵਿਜ਼ਟਰ ਵੀਜ਼ੇ ਦੇ ਉੱਤੇ ਓਵਰਸਟੇ ਕੀਤੇ ਸੀ, ਉਹਨਾਂ ਨੂੰ ਵੀ ਉਹਨਾਂ ਨੇ ਚੱਕ ਲਿਆ। ਸੋ ਹੋ ਕੁਝ ਵੀ ਸਕਦਾ ਆ, ਜਿੱਦਾਂ ਪਹਿਲਾਂ ਵੀ ਆਪਾਂ ਕਹਿ ਰਹੇ ਸੀਗੇ ਵੀ ਹੋਪ ਫਾਰ ਦਾ ਬੈਸਟ ਤੇ ਪ੍ਰਿਪੇਅਰ ਫਾਰ ਦਾ ਵਰਸਟ। ਸੋ ਇਹ ਚੀਜ਼ ਦੇ ਲਈ ਆਪਾਂ ਨੂੰ ਜਿਹੜਾ ਜੀ ਕਿਸੇ ਨਾ ਮਾੜੇ ਤੋਂ ਮਾੜੀ ਚੀਜ਼ ਜਿਹੜੀ ਆ ਉਹ ਹੋ ਸਕਦੀ ਆ, ਉਸ ਦੇ ਲਈ ਤਿਆਰ ਰਹਿਣਾ ਚਾਹੀਦਾ। ਤੇ ਬਾਕੀ ਅਰਦਾਸ ਇਹ ਕਰਨੀ ਚਾਹੀਦੀ ਹੈ ਵੀ ਸਾਰਿਆਂ ਦੇ ਨਾਲ ਠੀਕ ਰਵੇ, ਕੰਮ ਖਰਾਬ ਨਾ ਹੋਵੇ। ਪਰ ਇਹ ਇਹੋ ਜਿਹੇ ਕੇਸਿਸ ਦੇ ਵਿੱਚ ਤੁਹਾਨੂੰ ਜਿਹੜੀ ਸਲਾਹ ਆ ਉਹ ਵਕੀਲ ਹੀ ਜਿਹੜੇ ਆ ਜੀ ਉਹ ਦੇ ਸਕਦੇ ਨੇ। ਰਾਜਕਰਮ ਜੀ ਸਾਡੇ ਨਾਲ ਕਾਫੀ ਕਾਲਰ ਜੁੜੇ ਹੋ ਆ, ਆਪਾਂ ਉਹਨਾਂ ਦੀਆਂ ਕਾਲਸ ਲੈ ਲਈਏ ਜੀ। ਯੁੱਧਵੀਰ ਜੀ ਸਾਡੇ ਨਾਲ ਜੁੜੇ ਨੇ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਯੁੱਧਵਿੰਦਰ ਜੀ ਸਤਿ ਸ਼੍ਰੀ ਅਕਾਲ। ਤੇ ਪਹਿਲਾਂ ਪੂਰੀ ਅਪਡੇਟ ਦੇ ਰਹੇ ਆ ਇਮੀਗ੍ਰੇਸ਼ਨ ਦੀ, ਕਈ ਪਿਛਲੇ ਤਕਰੀਬਨ 1 ਵੀਕ ਤੋਂ ਲੱਗੇ ਹੋਏ ਆ। ਥੈਂਕ ਯੂ ਜੀ, ਲੋਕਾਂ ਤੱਕ ਪਹੁੰਚਾ ਰਹੇ ਆ ਜੀ। ਤੇ ਸੈਕੰਡਲੀ ਮੈਂ ਤੁਹਾਡਾ ਹੁਣੇ ਸਵੇਰ ਵਾਲਾ ਜਿਹੜਾ ਪ੍ਰੋਗਰਾਮ ਹੁਣੇ ਸੁਣਦਾ ਸੀਗਾ ਜੀ, ਤੇ ਉਹਦੇ ਤੇ ਤੁਸੀਂ ਦੱਸ ਰਹੇ ਸੀਗੇ ਵੀ ਜਿਹੜੇ ਫੈਮਿਲੀ ਕੇਸਿਸ ਦਾ ਵੀਜ਼ਾ ਕੱਟ ਕਰ ਸਕਦੇ ਆ ਜੀ, ਉਹ ਆਲਰੇਡੀ ਕੱਟ ਕਰ ਦਿੱਤਾ ਉਹਨਾਂ ਨੇ। ਇੱਕ ਦਿਨ ਮੈਂ ਇਹਨਾਂ ਦਾ ਲੈਕਚਰ ਸੁਣਿਆ ਸੀਗਾ, ਉਹ ਜਿਹੜੇ ਅੱਗੇ 10 ਲੱਖ ਵੀਜ਼ਾ ਇਸ਼ੂ ਕਰਦੇ ਆ, ਜਿੱਦਾਂ ਜਿਹੜੇ ਫੈਮਿਲੀ ਰਿਲੇਸ਼ਨ ਵਾਲੇ ਆਉਂਦੇ ਆ, ਬਲੱਡ ਰਿਲੇਸ਼ਨ ਵਾਲੇ ਆਉਂਦੇ ਆ, ਹੋਰ ਕੁਝ ਜਿਹੜੇ ਪੱਕਿਆਂ ਤੌਰ ਤੇ ਉੱਤੇ ਇੱਥੇ ਆਉਂਦੇ ਆ, ਗ੍ਰੀਨ ਕਾਰਡ ਲੈ ਕੇ ਆਉਂਦੇ ਆ, ਲੋਟਰੀ ਸਿਸਟਮ ਵਾਲੇ ਆਉਂਦੇ ਆ, ਅੱਗੇ 10 ਲੱਖ USA ਦੇ ਵਿੱਚ ਵੀਜ਼ਾ ਇਸ਼ੂ ਕਰਦੇ, ਤਕਰੀਬਨ ਗ੍ਰੀਨ ਕਾਰਡ ਦਿੰਦੇ ਆ ਸਾਲ ਦਾ। ਉਹਨਾਂ ਨੂੰ 5 ਲੱਖ ਕਰਨ ਜਾ ਰਹੇ ਆ ਜੀ। ਉਹ ਹੁਣ 5 ਲੱਖ ਕਰਨ ਜਾ ਰਹੇ, ਆਲਰੇਡੀ ਉਹਨਾਂ ਨੇ ਕੱਟ ਕਰ ਦਿੱਤਾ ਹੋਇਆ, ਕਰ ਨਹੀਂ ਦੇਣਾ। ਹਾਂ ਯੁੱਧਵਿੰਦਰ ਜੀ, ਤੁਹਾਨੂੰ ਇਸ ਦੇ ਵਿੱਚ ਥੋੜਾ ਜਿਹਾ ਅਪਡੇਟ ਕਰਦੇ ਜਾਈਏ। ਉਹ ਬਿੱਲ ਆ ਰਿਹਾ ਹੈ, ਅਜੇ ਪਾਸ ਨਹੀਂ ਹੋਇਆ। ਇਹ ਬਾਈ ਪਾਰਟੀਜ਼ਨ ਜਿਹੜਾ ਬਿੱਲ ਹੈ, ਇੱਕ ਡੈਮੋਕ੍ਰੇਟ ਰਿਪਬਲਿਕਨ ਦੋਨਾਂ ਨੇ ਮਿਲ ਕੇ ਜਿਹੜਾ ਆ ਇਹ ਲਿਆਂਦਾ ਆ। ਵੈਸੇ ਜੇ ਹੁਣ ਆਪਾਂ ਇਹਨਾਂ ਦੋਨਾਂ ਕੜੀਆਂ ਨੂੰ ਜੋੜ ਕੇ ਦੇਖੀਏ ਹਰਜੋਤ ਜੀ, ਤਾਂ ਇਦਾਂ ਲੱਗ ਰਿਹਾ ਵੀ ਜਿਹੜਾ ਮੈਰਿਟ ਬੇਸਡ ਇਮੀਗ੍ਰੇਸ਼ਨ ਆ ਇਹ ਜਲਦ ਆ ਜਾਣੀ ਹੈ। ਇਹ ਕਿਉਂਕਿ ਜੇ ਬਲੱਡ ਰਿਲੇਸ਼ਨ ਵਾਲੇ ਇਹਨਾਂ ਨੇ ਘਟਾਉਣ ਦੀ ਕੀਤੀ ਆ, ਇਹ ਦੋਨਾਂ ਚੀਜ਼ਾਂ ਨੂੰ ਜਦੋਂ ਇਕੱਠੇ ਮਿਲਾ ਕੇ ਆਪਾਂ ਦੇਖਦੇ ਆ ਤੇ 1 ਤੇ 1 11 ਜਿਹੜਾ ਜੀ ਉਹ ਬਣ ਰਿਹਾ ਆ। ਇਹ ਕੁਛ ਨਾ ਕੁਛ ਇਸੇ ਪਾਸੇ ਵੱਲ ਨੂੰ ਆ। ਤੇ ਧੰਨਵਾਦ ਕਰਦੇ ਯੁੱਧਵਿੰਦਰ ਹੁਣਾਂ ਦਾ ਵੀ ਇਹਨਾਂ ਨੇ ਇਸ ਪਾਸੇ ਵੱਲ ਨੂੰ ਸਾਡਾ ਧਿਆਨ ਜਿਹੜਾ ਮੁੜ ਕੇ ਦਵਾਇਆ ਵੀ ਇਹ ਬਿੱਲ ਬਹੁਤ ਜਲਦ ਜਿਹੜਾ ਆ ਰਿਹਾ ਆ। ਤੇ ਜੇ ਪਾਸ ਹੋ ਜਾਂਦਾ ਤੇ ਜਿਹੜੇ ਬਲੱਡ ਰਿਲੇਸ਼ਨ ਵਾਲੇ ਜਿਹੜੇ ਗ੍ਰੀਨ ਕਾਰਡ ਆ ਉਹਨਾਂ ਨੂੰ, ਇਮੀਗ੍ਰੈਂਟਸ ਆ ਉਹਨਾਂ ਨੂੰ ਅੱਧਿਆਂ ਜਿਹੜਾ ਉਹ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰਾਜਕਰਨ ਵੀ ਜਿਹੜੇ ਇਮੀਗ੍ਰੇਸ਼ਨ ਐਕਸਪਰਟ ਆ ਉਹ ਬਹੁਤ ਖੁਸ਼ ਹੋ ਰਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਵੀ ਮੈਰਿਟ ਬੇਸਡ ਸਿਸਟਮ ਆ ਰਿਹਾ, ਕਿਉਂਕਿ ਉਹ ਕਹਿੰਦੇ ਵੀ ਇਹ ਸਕਸੈਸਫੁਲ ਹੋਇਆ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਵੀ। ਜੀ ਜੀ, ਐਟਲੀਸਟ ਉਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਬੰਦਾ ਆ ਰਿਹਾ ਉਹਦੀ ਇੰਨੀ ਕੁ ਕੁਆਲੀਫਿਕੇਸ਼ਨ ਹੈਗੀ ਆ। ਉਹ ਇਹ ਵੀ ਦੱਸ ਦਈਏ, ਬਹੁਤ ਸਾਰੇ ਸਰੋਤਿਆਂ ਨੂੰ ਪਤਾ ਨਹੀਂ ਹੁੰਦਾ ਪੁਆਇੰਟ ਬੇਸ ਸਿਸਟਮ ਆ, ਜਿਹਦੇ ਵਿੱਚ ਕੀ ਆ ਵੀ ਜੇ ਮੰਨ ਲਓ ਬੰਦੇ ਨੇ ਮਾਸਟਰ ਡਿਗਰੀ ਕੀਤੀ ਉਹਨੂੰ 20 ਪੁਆਇੰਟ ਆ, ਬੈਚਲਰ ਵਾਲੇ ਨੂੰ 15 ਆ, ਫਿਰ ਏਜ ਗਰੁੱਪ ਹੁੰਦਾ ਵੀ ਤੁਸੀਂ 20 ਸਾਲ ਤੇ 35 ਵਿੱਚ ਆ ਤੇ ਤੁਹਾਡੇ ਜ਼ਿਆਦਾ ਪੁਆਇੰਟ ਹੈਗੇ ਆ ਜੀ। ਫੈਮਿਲੀ ਵਾਲੇ ਆ ਤੁਹਾਡੇ ਇਸ ਹਿਸਾਬ ਦੇ ਪੁਆਇੰਟ ਆ, ਸਿੰਗਲ ਆ, ਬੈਚਲਰ ਆ, ਇਸ ਹਿਸਾਬ ਦੇ ਪੁਆਇੰਟ ਆ। ਸੋ ਕਈ ਕੁਝ ਜਿਹੜਾ ਜੀ ਉਸ ਦੇ ਵਿੱਚ ਉਹ ਮੈਟਰ ਇਸ ਤਰੀਕੇ ਦੇ ਨਾਲ ਉਹ ਕਰਦਾ ਹੁੰਦਾ। ਇਸੇ ਤਰ੍ਹਾਂ ਦੇਖੋ, ਜੇ ਤੁਸੀਂ ਆਸਟ੍ਰੇਲੀਆ ਜਾਂ ਕੈਨੇਡਾ ਜਾਂਦੇ, ਹੁਣ ਆਈਲੈਟਸ ਵਗੈਰਾ ਟੈਸਟ ਵਗੈਰਾ ਹੁੰਦੇ ਆ, ਅਮਰੀਕਾ ਨਹੀਂ, ਤੁਹਾਡਾ ਕੋਈ ਟੈਸਟ ਹੀ ਨਹੀਂ ਹੁੰਦਾ। ਹਾਂ, ਬੇਸਿਕਲੀ ਜਦੋਂ ਇਮੀਗ੍ਰੇਸ਼ਨ ਲਈ ਨਹੀਂ ਹੁੰਦਾ, ਸਟੂਡੈਂਟ ਵਾਲਿਆਂ ਨੂੰ ਜਿਹੜੇ 2-3 ਟੈਸਟ ਦੇਣੇ ਪੈਂਦੇ ਆ। ਜੀ ਜੀ, ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੈਸਮੀਨ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਥੈਂਕਸ ਫॉर ਸੋ ਮਚ ਅਪਡੇਟ। ਮੇਰਾ ਇੱਕ ਕੁਐਸਚਨ ਸੀ ਕਿ ਜਿਹੜਾ ਇਮੀਗ੍ਰੇਸ਼ਨ ਰਿਲੇਟਡ ਤੁਸੀਂ ਗੱਲ ਕਰ ਰਹੇ ਹੋ, ਅੱਜ ਮੈਂ CNN ਦੀ ਨਿਊਜ਼ ਵੀ ਦੇਖੀ ਸੀ ਐਂਡ ਉਹਦੇ 'ਚ ਉਹ ਦੱਸ ਰਹੇ ਸੀ ਕਿ ਮੇਬੀ ਇਟ ਇਜ਼ ਲਾਈਕ ਵਾਟ ਟਰੰਪ ਇਜ਼ ਪਲੇਇੰਗ। ਇਹਦੇ ਤੇ ਥੋੜਾ ਜਿਹਾ ਕਰੋ। ਔਰ ਜਿਹੜਾ ਮੈਰਿਟ ਬੇਸਿਸ ਤੁਸੀਂ ਕਹਿ ਰਹੇ ਹੋ, ਜਿਹੜੇ ਅਨਡਾਕੂਮੈਂਟਡ ਪੀਪਲ ਜਿਹੜੇ ਉੱਥੇ ਆਲਰੇਡੀ ਹੈਗੇ ਆ, ਉਹਨਾਂ ਲਈ ਕਿਵੇਂ ਮੈਰਿਟ ਬੇਸਿਸ ਵਰਕ ਕਰੇਗਾ? ਫਰਦਰ ਤਾਂ ਚਲੋ ਸਮਝ ਆ ਗਈ ਕਿ ਜਿਹੜੇ ਨੈਕਸਟ ਹੁਣ ਪ੍ਰਿਪੇਅਰ ਹੋਣਗੇ ਆਉਣ ਲਈ ਲੋਕ, ਉਹ ਮੈਰਿਟ ਬੇਸਿਸ ਤੇ ਆ ਸਕਦੇ ਆ ਜੀ, ਜਿਹੜੇ ਫਾਈਲ ਲਗਾਏंगे। ਬਟ ਵਟ ਅਬਾਊਟ ਜਿਹੜੇ ਆਲਰੇਡੀ ਉੱਥੇ ਹੈਗੇ ਆ, ਉਹਨਾਂ ਲਈ ਕੀ ਪਾਥਵੇ ਰਹੇਗਾ? ਜੀ, ਥੈਂਕ ਯੂ ਜੈਸਮੀਨ ਜੀ ਸਵਾਲ ਦੇ ਲਈ। ਬਾਕੀ ਜਿੱਦਾਂ ਆਪਾਂ ਪਹਿਲਾਂ ਦੱਸਿਆ ਵੀ ਇਹ ਅਜੇ ਗੱਲਾਂ ਚੱਲ ਰਹੀਆਂ ਨੇ। ਜਦੋਂ ਇੱਕ ਵਾਰੀ ਮੈਰਿਟ ਬੇਸ ਸਿਸਟਮ ਬਣ ਜਾਂਦਾ ਆ,
ਹੋ ਸਕਦਾ ਹੈ ਵੀ ਇਹੀ ਪਾਥਵੇ ਉਹਨਾਂ ਨੇ ਰੱਖਿਆ ਹੋਵੇ। ਜਿਹੜੀ ਆਪਾਂ ਹਰਜੋਤ ਜੀ ਗੱਲ ਕਰ ਰਹੇ ਸੀਗੇ, ਉਹਨਾਂ ਨੇ ਵੀ ਕੀਤੀ ਆ ਵੀ ਸ਼ਾਇਦ ਵੀ ਅਸੀਂ ਕੱਚਿਆਂ ਨੂੰ ਪੱਕਿਆਂ ਕਰਨ ਦੇ ਲਈ ਹੋ ਸਕਦਾ ਮੈਰਿਟ ਬੇਸ ਦੇ ਉੱਤੇ ਹੀ ਆਧਾਰ ਦੇ ਉੱਤੇ ਕਰਨ, ਵੀ ਜੇ ਤੁਹਾਡੇ ਇੱਥੇ ਤੁਸੀਂ ਅਨਡਾਕੂਮੈਂਟਡ ਆ ਪਰ ਤੁਹਾਡੇ ਇੰਨੇ ਕੁ ਪੁਆਇੰਟ ਬਣਦੇ ਆ ਤਾਂ ਹੋ ਸਕਦਾ ਤੁਹਾਨੂੰ ਅਸੀਂ ਕਰ ਦਈਏ। ਸੋ ਰਾਈਟ ਨਾਓ ਕਲੀਅਰ ਨਹੀਂ। ਤੁਸੀਂ ਹਰ ਰੋਜ਼ ਸਾਡੇ ਸ਼ੋਅ ਸੁਣਦੇ ਰਹੋ, ਅਸੀਂ ਕੋਈ ਵੀ ਅਪਡੇਟ ਹੋਊਗੀ ਇਮੀਡੀਏਟਲੀ ਅਸੀਂ ਉਹ ਅਪਡੇਟ ਦਿੰਦੇ ਰਹਾਂਗੇ, ਕਿਉਂਕਿ ਜਿਹੜੀ ਚੀਜ਼ ਆਪਣੀ ਕਮਿਊਨਿਟੀ ਨੂੰ ਹਿੱਟ ਕਰਦੀ ਆ ਉਹ ਸਾਡਾ ਫਰਜ਼ ਵੀ ਬਣਦਾ। ਦੇਖੋ ਕੱਲੀ ਆਪਣੀ ਕਮਿਊਨਿਟੀ ਨਹੀਂ, 11 ਮਿਲੀਅਨ ਲੋਕ ਜਿਹੜੇ ਕਥਿਤ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ, ਇਸ ਤੋਂ ਵੱਧ ਵੀ ਹੋ ਸਕਦੇ, ਇਸ ਤੋਂ ਘੱਟ ਵੀ ਹੋ ਸਕਦੇ ਆ। ਸੋ ਇਹਨਾਂ ਸਾਰਿਆਂ ਨੂੰ ਇਹ ਚੀਜ਼ ਜਿਹੜੀ ਉਹ ਪ੍ਰੋਪਰਲੀ ਜਿਹੜੀ ਉਹ ਹਿੱਟ ਕਰਦੀ ਹੈ, ਤੇ ਆਪਣੇ ਵੀ ਜਿਹੜੇ ਬਿਲਕੁਲ ਇਸ ਦੇ ਵਿੱਚ 11 ਮਿਲੀਅਨ ਦੇ ਵਿੱਚ ਇਨਵੋਲਵਡ ਨੇ। ਧਰਮਪਾਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਵੀਰ ਜੀ ਪੁੱਛਣਾ ਸੀ ਵੀ ਜਿਹੜਾ ਮੈਂ ਐਡਰੈਸ ਚੇਂਜ ਕੀਤਾ ਸੀ, ਗ੍ਰੀਨ ਕਾਰਡ ਹੋਲਡਰ ਆ, ਤੇ ਮੈਂ ਸੋਸ਼ਲ ਸਿਕਿਉਰਿਟੀ ਵਿੱਚ ਚੇਂਜ ਕਰਤਾ ਸੀ ਐਡਰੈਸ ਆਪਣਾ ਜੀ, ਤੇ ਮੈਂ ਕਿਸੇ ਐਕਸਪਰਟ ਨੂੰ ਪੁੱਛਿਆ ਸੀ, ਉਹ ਕਹਿੰਦੇ ਸੀ ਵੀ ਜਿਹੜਾ ਗ੍ਰੀਨ AR11 ਹੈ ਉਹ ਜਿਹੜੇ ਨਾ ਅਸਾਈਲੀ ਦੇ ਤੌਰ ਤੇ ਮਿਲਿਆ ਹੋਇਆ ਗ੍ਰੀਨ ਕਾਰਡ ਹੈ, ਸਿਰਫ ਉਹਨਾਂ ਵਾਸਤੇ ਹੀ ਹੈ, ਉਹਨੂੰ ਚੇਂਜ ਕਰਨ ਦੀ ਲੋੜ ਹੈ। ਤੇ ਕੀ ਇਹ ਮਤਲਬ ਸਾਰਿਆਂ ਨੂੰ ਕਰਨ ਦੀ ਲੋੜ ਹੈ ਜਾਂ ਸਿਰਫ ਅਸਾਈਲੀਜ਼ ਨੂੰ ਹੀ ਲੋੜ ਹੈ? ਜੀ ਜ਼ਰੂਰ ਤੁਹਾਨੂੰ ਇਸ ਦੇ ਬਾਰੇ ਜਿਹੜੀ ਮੁੜ ਕੇ ਦੁਬਾਰਾ ਜਾਣਕਾਰੀ ਦੇਵਾਂਗੇ, ਪਰ ਇਸ ਲਾਅ ਦੇ ਹੇਠਾਂ ਜਿਹੜਾ ਜੀ ਉਹ ਲਿਖਿਆ ਸੀਗਾ, AR11 ਦੇ ਹੇਠਾਂ ਜਿਹੜਾ ਜੀ ਲਿਖਿਆ ਸੀਗਾ, ਜਿਹੜਾ ਜੀ ਕੋਈ ਵੀ ਜਿਹੜਾ ਬੰਦਾ ਹੈ ਜਿਹੜਾ ਇੱਥੇ ਐਜ਼ ਏ ਇਮੀਗ੍ਰੈਂਟ ਹਜੇ ਰਹਿ ਰਿਹਾ, ਜਿਹੜਾ ਨਾਨ ਸਿਟੀਜ਼ਨ ਆ, ਉਹਨਾਂ ਨੇ ਸਪੈਸੀਫਿਕਲੀ ਲਿਖਿਆ ਸੀ ਐਨੀਬਡੀ ਹੂ ਇਜ਼ ਅ ਨਾਨ ਸਿਟੀਜ਼ਨ ਜਦੋਂ ਵੀ ਆਪਣਾ ਮੂਵ ਕਰਦਾ ਆ ਉਹ ਜ਼ਰੂਰ ਉਸ ਨੂੰ ਆਪਣੇ ਐਡਰੈਸ ਚੇਂਜ ਦੀ ਜਿਹੜਾ ਫਾਰਮ ਆ ਉੱਥੇ ਘੱਲੇ। ਜਿੱਦਾਂ ਪਹਿਲਾਂ ਵੀ ਦੱਸਿਆ, ਜਦੋਂ ਗ੍ਰੀਨ ਕਾਰਡ ਤੋਂ ਤੁਸੀਂ ਕਿਸੇ ਦਿਨ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਨਾ, ਜੇ ਉਹਨਾਂ ਦੇ ਕੋਲ ਤੁਹਾਡਾ ਅਪਡੇਟਡ ਐਡਰੈਸ ਨਹੀਂ ਹੈਗਾ ਤੇ ਉਹ ਤੁਹਾਨੂੰ ਕਿੱਥੇ ਚਿੱਠੀ ਘੱਲਣਗੇ। ਸੋ ਉਹ ਚੀਜ਼ਾਂ ਜਿਹੜੀਆਂ ਜ਼ਰੂਰ ਚੀਜ਼ ਨੂੰ ਦੇਖਿਆ ਕਰੋ। ਨਾਨ ਸਿਟੀਜ਼ਨ ਉਹਨਾਂ ਨੇ ਦੱਸਿਆ ਸੀ, ਉਹਦੇ ਵਿੱਚ ਐਕਸੈਪਸ਼ਨ ਜਿਹੜੀ ਉਹਨਾਂ ਨੇ ਉਹ ਦੱਸੀ ਸੀ, ਜਿਨ੍ਹਾਂ ਦੇ ਕੇਸ ਆਈ ਥਿੰਕ ਇਨ ਕੋਰਟ ਜਿਹੜੇ ਪੈਂਡਿੰਗ ਸੀ ਜਾਂ ਚੱਲ ਰਹੇ ਸੀਗੇ, ਪਰ ਫਿਰ ਵੀ ਜੇ ਇਦਾਂ ਵੀ ਆ ਤੇ ਤੁਸੀਂ ਆਪਣੇ ਜਿਨ੍ਹਾਂ ਦੇ ਕੇਸ ਚੱਲ ਰਹੇ ਹੋ ਤਾਂ ਆਪਣੇ ਵਕੀਲ ਦੇ ਨਾਲ ਸੰਪਰਕ ਕਰਨ, ਤੇ ਬਾਕੀ ਜਿਹੜੇ ਗਵਰਨਮੈਂਟ ਦੇ ਵੱਲੋਂ ਇਸ਼ੂ ਹੋਏ ਵੀਜ਼ੇ ਦੇ ਉੱਤੇ ਆਉਂਦੇ ਨੇ ਉਹਨਾਂ ਨੂੰ ਐਡਰੈਸ ਚੇਂਜ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਪੈਂਦੀ। ਬਾਕੀ ਕਹਿੰਦੇ ਸਾਰਿਆਂ ਨੂੰ ਹੀ ਜਿਹੜੇ ਨਾਨ ਸਿਟੀਜ਼ਨ ਆ, ਚਾਹੇ ਤੁਹਾਨੂੰ ਇਹਨਾਂ ਨੇ ਇੱਥੇ ਪਰਮਾਨੈਂਟ ਰੈਜ਼ੀਡੈਂਟ ਕੀਤਾ ਪਰ ਸਿਟੀਜ਼ਨਸ਼ਿਪ ਦਾ ਜਿਹੜਾ ਨਹੀਂ ਉਹ ਦਿੱਤਾ। ਸੋ ਜਿੰਨੀ ਦੇਰ ਤੱਕ ਤੁਸੀਂ ਸਿਟੀਜ਼ਨ ਨਹੀਂ ਬਣਦੇ ਉਨੀ ਦੇਰ ਤੱਕ ਤੁਹਾਨੂੰ ਐਡਰੈਸ ਚੇਂਜ ਜਿਹੜਾ ਆ ਉਹ ਕਰਨਾ ਹੀ ਜਿਹੜਾ ਪੈਣਾ ਹੈ, ਜਿੰਨੀ ਵਾਰੀ ਵੀ ਤੁਸੀਂ ਚੇਂਜ ਕਰਦੇ ਆ। ਬਹੁਤ ਸਾਰੇ ਜਿਹੜੇ ਸਾਡੇ ਨਾਲ ਸਰੋਤੇ ਫੇਸਬੁੱਕ ਤੇ ਵੀ ਜੁੜੇ ਹੋਏ ਆ, ਕੁਝ ਕੁ ਦਾ ਕੁਐਸਚਨ ਸੀ ਵੀ ਮੈਕਸੀਕੋ ਬਾਰਡਰ ਤੇ ਬੰਦੇ ਬੈਠੇ ਆ, ਤੇ ਮੈਨੂੰ ਕੱਲ ਵੀ ਕਿਸੇ ਨੇ ਦੱਸਿਆ ਸੀ, ਕਹਿੰਦੇ ਜੀ 900 ਤੋਂ ਵੱਧ ਪੰਜਾਬੀ ਮੁੰਡੇ ਉੱਧਰ ਬੈਠੇ ਆ। ਸੋ ਪਲੀਜ਼ ਕੋਈ ਇਦਾਂ ਦਾ ਗਲਤ ਕੰਮ ਨਾ ਕਰਿਓ, ਕਿਉਂਕਿ ਹੁਣ ਅਗਰ ਤੁਸੀਂ ਫੜੇ ਜਾਓਗੇ ਤੇ ਕੋਈ ਹੀਅਰਿੰਗ ਵਗੈਰਾ ਨਹੀਂ ਹੋਣੀ, ਉਹਨੂੰ ਡਿਪੋਰਟ ਕਰਨਾ ਰਾਈਟ ਵੇ। ਕੈਚ ਐਂਡ ਰਿਲੀਜ਼ ਨਹੀਂ ਆ, ਕੈਚ ਐਂਡ ਡਿਪੋਰਟ ਵਾਲੀ ਆਈ ਹੋਈ ਆ। ਤੇ ਇਹ ਵੀ ਪਤਾ ਲੱਗਾ ਕਹਿੰਦੇ ਮੈਕਸੀਕੋ ਦੀਆਂ ਜੇਲ੍ਹਾਂ ਬੜੀਆਂ ਗੰਦੀਆਂ ਆ, ਜੇ ਮੁੜ ਕੇ ਫਿਰ ਮੈਕਸੀਕੋ ਦੀ ਜੇਲ੍ਹ ਨੂੰ ਚਲੇ ਗਏ। ਬਿਲਕੁਲ, ਕਿਉਂਕਿ ਇੱਥੇ ਅਕਸਰ ਅਪਡੇਟ ਅਮਰੀਕਾ ਦੇ ਵਿੱਚ ਅਸੀਂ ਅਕਸਰ ਖਬਰਾਂ ਕਰਦੇ ਰਹਿੰਦੇ, ਉੱਥੇ ਰਾਈਟਸ ਬਹੁਤ ਹੁੰਦੇ ਨੇ ਜਿਹੜੀਆਂ ਮੈਕਸੀਕੋ ਦੀਆਂ ਜੇਲ੍ਹ ਦੇ ਵਿੱਚ। ਵੈਸੇ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਜਾਣਾ ਕੋਈ ਚੰਗੀ ਗੱਲ ਨਹੀਂ ਆ, ਉਹ ਤੋਂ ਬਚਾ ਹੀ ਰਵੇ ਤਾਂ ਚੰਗੀ ਗੱਲ ਆ ਜੀ। ਅਗਲੇ ਜਿਹੜੇ ਕਾਲਰ ਨੇ ਪਰਮਜੀਤ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਇੱਕ ਤਾਂ ਜਿਹੜਾ ਤੁਸੀਂ ਕਹਿੰਦੇ ਵੀ ਕੈਨੇਡੀਅਨ ਮੁੰਡਿਆਂ ਹੁਣ ਕੀਤਾ ਸੀ ਕਾਲ ਜੀ ਜੀ ਵੀ ਅਸੀਂ ਕੀ ਕਰ ਸਕਦੇ ਆ, ਉਹ ਇੱਕ ਈਜੀ ਪਾਸ ਹੁੰਦਾ ਭਾਜੀ, ਉਹ ਅਪਲਾਈ ਕਰ ਸਕਦੇ ਆ ਹੁਣ। ਓਕੇ ਜੀ, ਠੀਕ ਹੈ। ਉਹ ਫਿੰਗਰਪ੍ਰਿੰਟ ਲੈਂਦੇ ਆ ਤੇ ਉਹਦੀ ਫੀਸ ਹੁੰਦੀ ਆ ਤੇ ਉਹ ਸਾਰਾ ਬੈਕਗ੍ਰਾਉਂਡ ਚੈੱਕ ਕਰਕੇ ਤੁਹਾਨੂੰ ਇਸ਼ੂ ਕਰਦੇ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਬਾਕੀ ਜਿਹੜਾ ਤੁਸੀਂ ਇਹ ਕਹਿੰਦਾ ਭਾਜੀ ਹੁਣ ਜਿਹੜੇ ਕਹਿੰਦੇ ਸਿਟੀਜ਼ਨ ਆ ਮੈਨੂੰ ਐਡਰੈਸ ਕਰਨ ਦੀ ਲੋੜ ਆ, ਜਦੋਂ ਤੁਸੀਂ DMV ਵੀ ਜਾਂਦੇ ਹੋ ਤੁਸੀਂ ਆਪਣੀ ਕਿ ਤੁਸੀਂ ਅਗਰ ਇਸ ਸਟੇਟ ਨੂੰ ਛੱਡ ਕੇ ਦੂਜੀ ਸਟੇਟ 'ਚ ਜਾਂਦੇ ਹੋ ਸਾਨੂੰ ਵੀ ਇਨਫੋਰਮ ਕਰੋ ਤੇ ਦੂਜੀ ਸਟੇਟ 'ਚ ਜਾ ਕੇ ਆਪਣਾ ਲਾਇਸੈਂਸ ਵੀ ਇੰਨੇ ਦਿਨਾਂ ਦੇ ਵਿੱਚ ਬਣਾਓ। ਹਰੇਕ ਦਾ ਲਿਖਿਆ ਹੁੰਦਾ। ਬਿਲਕੁਲ, ਥੈਂਕ ਯੂ ਭਾਈ। ਤੇ ਇਹ DMV ਵਾਲੀ ਇਹਨਾਂ ਨੇ ਗੱਲ ਕੀਤੀ ਆ, ਤੁਹਾਨੂੰ ਟਿਕਟ ਵੀ ਮਿਲ ਸਕਦੀ ਆ। ਇਹ ਦੱਸਦੇ ਜਾਈਏ ਐਡਰੈਸ, ਉਹ ਜਦੋਂ ਤੁਹਾਨੂੰ ਲਾਇਸੈਂਸ ਤੁਹਾਡੇ ਕੋਲ ਫੜ ਕੇ ਪੁੱਛਦੇ ਆ ਨਾ ਵੀ ਮਿਸਟਰ ਸਿੰਘ ਆਰ ਯੂ ਸਟਿਲ ਲਿਵਿੰਗ ਔਨ ਦਿਸ ਐਡਰੈਸ, ਤੁਸੀਂ ਕਿਹਾ ਨੋ, ਤੇ ਉਹ ਕਹਿਣਾ ਵੀ ਚੇਂਜ ਕਿਉਂ ਨਹੀਂ ਕੀਤਾ, ਉਹਦੀ ਟਿਕਟ ਦੇ ਦਿੰਦੇ ਆ। ਇਹ ਜ਼ਰੂਰ ਜਦੋਂ ਵੀ ਤੁਸੀਂ ਐਡਰੈਸ ਚੇਂਜ ਕਰਦੇ ਆ ਤੇ ਇੱਕ ਉੱਥੇ DMV 'ਚ ਜਾ ਕੇ ਤੁਹਾਨੂੰ ਪੇਪਰ ਮਿਲ ਜਾਂਦਾ, ਤੁਸੀਂ ਉਹਦੇ ਨਾਲ ਅਟੈਚ ਕਰ ਸਕਦੇ ਆ। ਜ਼ਰੂਰੀ ਨਹੀਂ ਆ ਵੀ ਹਰ ਵਾਰੀ ਨਵਾਂ ਹੀ ਜਿਹੜਾ DMV ਦਾ ਜਿਹੜਾ ਕਾਰਡ ਆ ਉਹ ਬਣਵਾਉਣਾ ਆ ਤੁਸੀਂ, ਉਹ ਇੱਕ ਪੇਪਰ ਨਾਲ ਦੇ ਦਿੰਦੇ ਆ, ਉਹਨਾਂ ਦੇ ਵੱਲੋਂ ਮਨਜ਼ੂਰਸ਼ੁਦਾ ਵੀ ਆਹ ਤੁਹਾਡਾ ਨਵਾਂ ਐਡਰੈਸ ਆ, ਉਸ ਨੂੰ ਜਿਹੜਾ ਆਪਣੇ ਲਾਇਸੈਂਸ ਦੇ ਨਾਲ ਜਿਹੜਾ ਜੀ ਉਹ ਜ਼ਰੂਰ ਰੱਖਿਆ ਕਰੋ। ਆਪਣੇ ਬਹੁਤ ਜਿਹੜੇ ਬੰਦੇ ਆ ਉਹ ਅਣਗਹਿਲੀਆਂ ਇਸ ਤਰੀਕੇ ਦੀਆਂ ਜਿਹੜੀਆਂ ਆ ਉਹ ਕਰ ਜਾਂਦੇ ਆ। ਸੋ ਉਹ ਚੀਜ਼ ਮਾਫੀ ਚਾਹੁੰਦੇ ਵੀ ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ, ਜਿਹੜੇ ਸਰੋਤੇ ਹੋਲਡ ਤੇ ਉਹਨਾਂ ਦੇ ਨਾਲ ਆਪਾਂ ਜ਼ਰੂਰ ਗੱਲ ਕਰਦੇ ਹਾਂ। ਹਰਭਜਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਰਭਜਨ ਜੀ, ਸਵਾਗਤ ਹੈ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਮੈਂ ਦੱਸਣਾ ਚਾਹੁੰਦਾ ਜਿਹੜੇ ਬੰਦੇ ਜਿੰਨੇ ਵੀ ਸੁਣਦੇ ਆ, ਜਿਹੜੇ ਵਰਕ ਪਰਮਿਟ ਤੇ ਆ, ਉਹ 1 ਸਾਲ ਦਾ ਵਰਕ ਪਰਮਿਟ ਮਿਲਦਾ, 90 ਦਿਨ ਪਹਿਲਾਂ ਅਪਲਾਈ ਕਰਨਾ ਪੈਂਦਾ। ਉਹ ਜ਼ਰੂਰ ਆਪਣੇ ਜਿਹੜੇ ਆ ਚੇਂਜ ਕਰ ਲੈਣ, ਅਪਲਾਈ ਕਰ ਲੈਣ ਤੇ ਮਿਲ ਜਾਣਗੇ। ਦੂਸਰਾ ਸਿਟੀਜ਼ਨ ਵਾਸਤੇ, ਜਿਸ ਬੰਦੇ ਨੂੰ ਗ੍ਰੀਨ ਕਾਰਡ ਹੋਲਡਰ ਨੂੰ 15 ਸਾਲ USA 'ਚ ਰਹਿੰਦੇ ਨੂੰ ਹੋ ਗਏ, 55 ਸਾਲ ਉਹਦੀ ਉਮਰ ਆ, ਉਹ ਆਪਣੇ ਨਾਲ ਇੰਟਰਪ੍ਰੀਟਰ ਲਿਜਾ ਸਕਦਾ ਤੇ ਪੰਜਾਬੀ ਚੋਂ ਟੈਸਟ ਦੇ ਸਕਦਾ। ਮੈਂ ਇਹੋ ਦੱਸਣਾ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ। ਥੈਂਕ ਯੂ ਜੀ ਦੱਸਣ ਦੇ ਬਾਰੇ। ਅਗਲੇ ਕਾਲਰ ਕੁਲਦੀਪ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕਰਨਵੀਰ ਜੀ ਤੇ ਹਰਜੋਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਵੀਰ ਦੀ ਕਾਲ ਆਈ ਸੀ ਤੇ ਉਹ ਛੱਡਿਆ ਸੀ ਵੀ ਮੇਰੀ ਵਾਈਫ ਨੂੰ ਇੰਗਲਿਸ਼ ਨਹੀਂ ਆਉਂਦੀ ਬਹੁਤੀ, ਜੀ ਸਿਟੀਜ਼ਨ ਬਣਨਾ ਚਾਹੁੰਦੇ ਨੇ। ਮੇਰੇ ਕੋਲ ਨਾ ਇੱਕ ਬੁੱਕ ਪਈ ਆਪਣੇ ਪ੍ਰੋਫੈਸਰ ਸੁਖਚੈਨ ਸਿੰਘ ਨੇ, ਉਹਨਾਂ ਨੇ ਲੀਗਲੀ ਇੱਕ ਬੁੱਕ ਤਿਆਰ ਕੀਤੀ ਹੈ ਪੰਜਾਬੀ 'ਚ ਜੀ, ਤੇ ਉਹ ਕਾਫੀ ਇੱਥੇ ਹੈਲਪਫੁਲ ਸਾਬਤ ਹੋਈ ਹੈ ਰਿਵਰ ਸਾਈਡ 'ਚ। ਤੇ ਹੁਣ ਉਹ ਮੈਂ ਕਿਸੇ ਨੂੰ ਦਿੱਤੀ ਹੋਈ ਹੈ ਬੁੱਕ ਅੱਗੇ। ਜਦੋਂ ਮੇਰੇ ਕੋਲ ਵਾਪਸ ਆਈ, ਮੇਰਾ ਫੋਨ ਨੰਬਰ ਨੋਟ ਕਰ ਲੈਣ, 909 997 9798 ਜੀ। ਮੈਨੂੰ ਕਾਲ ਕਰ ਲੈਣ ਤੇ ਮੈਂ ਉਹਨਾਂ ਨੂੰ ਮੇਲ ਕਰ ਦਿਆਂਗਾ ਬੁੱਕ। ਥੈਂਕ ਯੂ ਜੀ। ਮੈਂ ਤੁਹਾਨੂੰ ਸੁਖਚੈਨ ਸਿੰਘ ਦਾ ਨੰਬਰ ਵੀ ਦੇ ਦਿਆਂਗਾ। ਜੀ ਜ਼ਰੂਰ ਕੁਲਦੀਪ ਜੀ, ਤੁਸੀਂ ਸਾਨੂੰ ਸ਼ੋਅ ਤੋਂ ਬਾਅਦ ਦੇ ਵਿੱਚ ਕਾਲ ਕਰਕੇ ਜਿਹੜਾ ਜੀ ਉਹ ਜ਼ਰੂਰ ਇਨਫੋਰਮੇਸ਼ਨ ਜਿਹੜੀ ਉਹ ਸਾਨੂੰ ਲਿਖਾ ਦਿਓ। ਥੈਂਕ ਯੂ ਬਹੁਤ ਬਹੁਤ ਵੀ ਇਹ ਦੱਸਣ ਦੇ ਲਈ। ਬਾਕੀ ਜਿੱਦਾਂ ਜਿਹੜੇ ਸਾਡੇ ਇੱਕ ਸਰੋਤੇ ਦੱਸ ਵੀ ਗਏ, 15 ਸਾਲ ਤੋਂ ਵੱਧ ਤੁਹਾਨੂੰ ਹੁੰਦੇ ਰਹਿੰਦੇ ਹੋਏ ਇੱਥੇ ਹੋ ਗਿਆ ਤੇ ਤੁਸੀਂ ਇੰਟਰਪ੍ਰੇਟਰ ਜਿਹੜਾ ਜੀ ਉੱਥੇ ਲਿਜਾ ਸਕਦੇ ਹੋ। ਸੋ ਜ਼ਰੂਰ ਜਿੱਦਾਂ ਸਰੋਤਿਆਂ ਨੇ ਸਾਨੂੰ ਕਾਲ ਕੀਤੀ ਸੀ, ਆਈ ਥਿੰਕ ਜਗਨਨਾਥ ਜੀ ਸੀ ਉਹਨਾਂ ਦਾ ਨਾਂ, ਤੇ ਉਹਨਾਂ ਦੀ ਵਾਈਫ ਜੇ ਹੁਣ ਉਹ ਸਿਟੀਜ਼ਨ ਦੇ ਲਈ ਟੈਸਟ ਦੇਣਾ ਚਾਹੁੰਦੇ ਨੇ ਤਾਂ ਇੰਟਰਪ੍ਰੇਟਰ ਜਿਹੜਾ ਜ਼ਰੂਰ ਲਿਜਾ ਸਕਦੇ ਹੋ। ਅਗਲੇ ਕਾਲਰ ਪ੍ਰਗਟਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੋਈ ਸ਼ਬਦ ਨਹੀਂ ਹੈਗੇ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ ਜੀ। ਤੁਸੀਂ ਰਾਤ ਦੀਆਂ ਜਿਹੜੇ ਸੁਪਨਿਆਂ 'ਚ ਸਾਡੇ ਪੰਜਾਬੀਆਂ ਜਾਂ ਇੰਡੀਅਨ ਨੇ ਸਮੋਇਆ ਹੁੰਦਾ, ਪਤਾ ਨਹੀਂ ਕੀ ਬਣਨਾ, ਉਹਦੀ ਬਹੁਤੀ ਦਵਾਈ ਦੇ ਕੇ ਹੱਲ ਕਰ ਦਿੰਦੇ ਜੀ। ਧੰਨਵਾਦ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ। ਤੇ ਦੂਜੀ ਗੱਲ, ਤੁਸੀਂ ਵੀਰ ਬੜੇ ਜ਼ੋਰ ਨਾਲ ਕਹਿ ਰਹੇ ਜੇ ਵੀ ਸੱਚ ਬੋਲੋ। ਜਦੋਂ ਸੱਚ ਬੋਲਣ ਤੇ ਆ ਗਈ ਸਾਡੀ ਕੌਮ, ਫਿਰ ਕੋਈ ਸਮੱਸਿਆ ਹੀ ਨਹੀਂ ਰਹਿਣੀ ਜੀ। ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਅਗਲੇ ਕਾਲਰ ਬਲਜਿੰਦਰਪਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਮੇਰਾ ਸਵਾਲ ਹੈ ਕਿ ਮੈਂ ਇੱਥੇ ਆ ਕੇ ਅਸਾਈਲਮ ਪਾਈ ਹੈ ਤੇ ਮੇਰਾ ਇੱਕ ਬੱਚਾ 6 ਸਾਲ ਦਾ ਮੇਰੇ ਨਾਲ ਆਇਆ ਸੀ ਇੰਡੀਆ ਤੋਂ, ਤੇ ਇੱਕ ਬੇਬੀ ਮੇਰਾ ਇੱਥੇ ਬੋਰਨ ਹੈ ਤੇ ਸਾਡੇ ਵਰਕ ਪਰਮਿਟ ਬਣੇ ਨੇ ਹਸਬੈਂਡ ਵਾਈਫ ਦੇ, ਤੇ ਬੱਚੇ ਦੀ ਕੋਈ ਆਈਡੀ ਨਹੀਂ, ਤੇ ਸਾਨੂੰ ਕੀ ਕਰਨਾ ਚਾਹੀਦਾ? ਮੇਰੇ ਹਿਸਾਬ ਨਾਲ ਤੁਸੀਂ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰੋ ਤੇ ਐਡਵਾਈਸ ਉਹੀ ਜਿਹੜਾ ਜੀ ਤੁਹਾਨੂੰ ਲੀਗਲ ਐਡਵਾਈਸ ਜਿਹੜਾ ਉਹਨਾਂ ਨੂੰ ਚਾਹੀਦਾ ਤਾਂ ਹੈ ਨਾ ਕਿਸੇ ਨਾ ਕਿਸੇ ਤਰ੍ਹਾਂ ਦਾ ਪੇਪਰ ਵਰਕ। ਹਾਂ, ਪੇਪਰ ਵਰਕ ਚਾਹੀਦਾ। ਕਿੱਦਾਂ ਆ, ਕੀ ਪਾਥਵੇ ਹੋਣਾ ਚਾਹੀਦਾ, ਉਹਦੇ ਲਈ ਤੁਸੀਂ ਜ਼ਰੂਰ ਜਿਹੜਾ ਵਕੀਲ ਦੇ ਨਾਲ ਗੱਲ ਕਰੋ। ਅਸੀਂ ਬਾਰ-ਬਾਰ ਇੱਥੇ ਦੱਸਦੇ ਹਾਂ ਵੀ ਅਸੀਂ ਇੱਥੇ ਅਟਾਰਨੀ ਨਹੀਂ, ਲੀਗਲ ਐਡਵਾਈਸ ਜਿਹੜੀ ਤੁਹਾਨੂੰ ਅਸੀਂ ਇੱਥੋਂ ਕਿਸੇ ਵੀ ਤਰੀਕੇ ਦੀ ਜਿਹੜੀ ਨਹੀਂ ਦੇ ਸਕਦੇ। ਉਹ ਜਿਨ੍ਹਾਂ ਦੇ ਕੋਲ ਜਿਹੜੇ ਜੀ ਡਿਗਰੀਆਂ ਨੇ ਉਹੀ ਦੇ ਸਕਦੇ ਨੇ। ਤੇ ਅੱਜ ਦੇ ਅਖੀਰਲੇ ਕਾਲਰ ਲਖਵਿੰਦਰ ਕੌਰ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਵੀਰ ਜੀ, ਮੈਂ ਪੁੱਛਣਾ ਸੀਗਾ ਵੀ ਜਿੱਦਾਂ ਹੁਣ ਜੇ ਆਪਾਂ ਆਪਣੀ ਮੰਮੀ ਡੈਡੀ ਦਾ ਅਪਲਾਈ ਕਰਨਾ ਸੀ ਟੂਰਿਸਟ ਵੀਜ਼ੇ ਤੇ, ਵੀ ਏਦਾਂ ਜੇ ਆਪਾਂ ਅਪਲਾਈ ਕਰਾਂਗੇ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਪੈਂਦੀ ਵੀ ਉਹ ਵੀਜ਼ੇ ਤਾਂ ਨਹੀਂ ਰੋਕਦੇ ਏਦਾਂ? ਨਹੀਂ, ਇਦਾਂ ਦੀ ਤੇ ਕੋਈ ਗੱਲ ਨਹੀਂ। ਬਹੁਤ ਸਾਰਿਆਂ ਦੇ ਜਿਹੜੇ ਘਰ ਦੇ ਆ ਵਿਜ਼ਟਰ ਵੀਜ਼ੇ ਦੇ ਉੱਤੇ ਆਉਂਦੇ ਨੇ। ਹਰ ਇੱਕ ਦਾ ਡਿਫਰੈਂਟ ਜਿਹੜਾ ਜੀ ਕੇਸ ਜਿਹੜਾ ਜੀ ਉਹ ਹੁੰਦਾ ਆ। ਕਈਆਂ ਦੇ ਪਹੁੰਚ ਜਾਂਦੇ ਨੇ, ਕਈਆਂ ਨੂੰ ਰਿਜੈਕਟ ਕਰ ਦਿੰਦੇ ਨੇ। ਰਿਜੈਕਸ਼ਨ ਦੇ ਪਿੱਛੇ ਕਈ ਤਰੀਕੇ ਦੇ ਕਾਰਨ ਜਿਹੜੇ ਜੀ ਉੱਥੇ ਉਹ ਕਹਿ ਦਿੰਦੇ ਨੇ ਜੀ ਨਹੀਂ ਜੀ ਇਦਾਂ ਆ, ਨਹੀਂ ਜੀ ਉਦਾਂ ਆ। ਉਹ ਤਾਂ ਮੈਨੂੰ ਲੱਗਦਾ ਇੱਕ ਲੋਟਰੀ ਸਿਸਟਮ ਕਹਿ ਲਓ ਜਾਂ ਕਿਸਮਤ ਵਾਲੀ ਗੱਲ ਆ ਮੋਸਟਲੀ। ਪਰ ਜਿਹੜੇ ਤੁਸੀਂ ਜਦੋਂ ਇੱਥੋਂ ਸਹੀ ਤਰੀਕੇ ਨਾਲ ਪੇਪਰ ਵਰਕ ਜਿਹੜਾ ਜੀ ਭਰਦੇ ਹੋ, ਉੱਥੇ ਜਿਹੜੀ ਹੈ ਜੀ ਇੰਟਰਵਿਊ ਸਹੀ ਹੁੰਦੀ ਆ ਤਾਂ ਮੋਸਟਲੀ ਜਿਹੜੇ ਲੋਕਾਂ ਦੇ ਜਿਹੜੇ ਵੀਜ਼ੇ ਲੱਗ ਜਾਂਦੇ ਨੇ। ਪਰ ਉਹ ਜਿਹੜਾ ਬੇਟਾ ਤੁਹਾਡਾ ਇੰਟਰਵਿਊ ਲੈਣ ਵਾਲਾ ਬੰਦਾ ਆ, ਉਸ ਦੇ ਉੱਤੇ ਹੀ ਡਿਪੈਂਡ ਆ ਵੀ ਉਹ ਕੀ ਦੇਖਦਾ ਆ, ਵੀ ਕੀ ਤੁਹਾਨੂੰ ਵੀਜ਼ਾ ਦੇਣਾ ਚਾਹੀਦਾ, ਕੀ ਨਹੀਂ ਦੇਣਾ ਚਾਹੀਦਾ। ਇਹ ਸਾਰਾ ਕੁਝ ਉਸ ਦੇ ਉੱਤੇ ਡਿਪੈਂਡ ਆ। ਇਦਾਂ ਦੀ ਵੈਸੇ ਕੋਈ ਪ੍ਰੋਬਲਮ ਨਹੀਂ ਵੀ ਉਹ ਸਾਰਿਆਂ ਦੇ ਰੋਕੀ ਜਾਂਦੇ ਨੇ, ਤੇ ਇਹ ਵੀ ਨਹੀਂ ਆ ਵੀ ਸਾਰਿਆਂ ਨੂੰ ਹੀ ਮਿਲੀ ਜਾਂਦੇ ਨੇ। ਸੋ ਵਾਂਸ ਇਨ ਅ ਵਾਈਲ ਵਿੱਚ ਇਦਾਂ ਦੀ ਜਿਹੜੀ ਜ਼ਰੂਰ ਖਬਰ ਜਾਂ ਇਦਾਂ ਦੀ ਗੱਲ ਜਿਹੜੀ ਉਹ ਆ ਜਾਂਦੀ ਜਿਸ ਦੇ ਵਿੱਚ ਲੋਕਾਂ ਨੂੰ ਵੀਜ਼ੇ ਨਹੀਂ ਵੀ ਮਿਲਦੇ, ਪਰ ਅਪਲਾਈ ਕਰਨ ਦੇ ਵਿੱਚ ਕੋਈ ਵੀ ਹਰਜ ਨਹੀਂ ਹੈਗਾ। ਸੋ ਉਹਦੇ ਨਾਲ ਵੀ ਰਿਲੇਟਡ ਨਿਊਜ਼ ਆਪਾਂ ਆਖਰੀ ਸਾਂਝੀ ਕਰਦੇ ਜਾਂਦੇ ਆ ਰਾਜਕਨ ਵੀਰ ਜੀ। ਵੀ ਇੰਡੀਆ ਤੋਂ ਇੱਕ ਤਿੱਬਤਨ ਸਟੂਡੈਂਟਸ ਜਿਹੜੇ ਆ ਉਹਨਾਂ ਦੀ ਟੀਮ ਆ ਰਹੀ ਸੀ ਤੇ $5000 ਉਹਨੇ ਖਰਚ ਕੀਤਾ ਆਪਣਾ
ਐਪਲੀਕੇਸ਼ਨ ਫੀਸ ਜਾਂ ਹੋਰ ਵੀ ਬੜੀ ਵੈਲ ਨੋਨ ਟੀਮ ਆ। ਜਿਹੜੇ ਤਿੱਬਤ ਦੇ ਬੱਚੇ ਆ ਇੰਡੀਆ ਦੇ ਵਿੱਚ ਟੀਮ ਬਣੀ ਹੋਈ ਆ ਤੇ ਡੈਲਸ ਦੇ ਵਿੱਚ ਇੱਕ ਕੱਪ ਹੋ ਰਿਹਾ ਤੇ ਡੈਲਸ ਵਾਲਿਆਂ ਨੇ ਉਹਨਾਂ ਨੂੰ ਸੌਕਰ ਦਾ ਉਹਨਾਂ ਨੇ ਸੱਦਿਆ ਸੀ। ਸੋ ਟੀਮ ਨੂੰ ਨਹੀਂ ਵੀਜ਼ਾ ਨਹੀਂ ਦਿੱਤਾ, ਬੱਚਿਆਂ ਦੀ ਟੀਮ ਆ ਜਿਹੜੀ। ਤੇ ਸੋ ਇਹ ਜ਼ਰੂਰੀ ਨਹੀਂ ਹੈ ਜਿਹੜਾ ਰਾਈਟ ਨਹੀਂ ਹੈ, ਇਹ ਮਰਜ਼ੀ ਆ। ਅਮਰੀਕਾ ਦੇ ਜਿਹੜੇ ਉਹ ਬੰਦੇ ਬੈਠੇ ਉਹਨਾਂ ਦੀ ਮਰਜ਼ੀ ਆ। ਦੇਖੋ ਕਹਿੰਦੇ ਵੀ ਸੌਖੇ ਕਿਹੜੇ ਆ, ਜਿਹੜੇ ਖਾਸ ਕਰਕੇ ਨੌਕਰੀਆਂ ਤੇ ਲੱਗੇ ਹੁੰਦੇ ਨੇ, ਜਿਨ੍ਹਾਂ ਨੇ ਪਤਾ ਆ ਵੀ ਉਹਨਾਂ ਨੇ ਵਾਪਸ ਜਾਣਾ ਹੀ ਜਾਣਾ ਆ। ਉਹਨਾਂ ਨੂੰ ਇਸੇ ਚੀਜ਼ ਦਾ ਜਿਹੜਾ ਜੀ ਉਹ ਡਰ ਰਹਿੰਦਾ ਵੀ ਕੋਈ ਇੱਥੇ ਵਿਜ਼ਟਰ ਵੀਜ਼ੇ ਦੇ ਉੱਤੇ ਆ ਕੇ ਇੱਥੇ ਰਹਿ ਹੀ ਨਾ ਜਾਵੇ, ਪੱਕਾ ਹੀ ਨਾ ਹੋ ਜਾਵੇ। ਜੇ ਉਹ ਚੀਜ਼ ਤੁਸੀਂ ਦਿਖਾਉਂਦੇ ਆ ਵੀ ਅਸੀਂ ਨਹੀਂ ਰਹਿਣਾ, ਅਸੀਂ ਵਾਪਸ ਆਉਣਾ ਹੀ ਆਉਣਾ ਆ, ਫਿਰ ਮੋਸਟਲੀ ਜਿਹੜੀ ਲੋਕਾਂ ਨੂੰ ਜਿਹੜਾ ਜੀ ਉੱਥੇ ਵੀਜ਼ੇ ਮਿਲਦੇ ਵੀ ਆ। ਬਾਕੀ ਮਰਜ਼ੀ ਆ ਜੀ। ਉਹ ਇੱਕ ਹੋਰ ਖਬਰ ਤੁਹਾਨੂੰ ਜਿਹੜੇ ਦੱਸਦੇ, ਨਾਈਜੀਰੀਆ ਤੋਂ ਇੱਕ ਇੰਜੀਨੀਅਰ ਜਿਹੜਾ ਜੀ ਆ ਰਿਹਾ ਸੀਗਾ ਇੱਥੇ, ਉਹਨੂੰ 에ਅਰਪੋਰਟ ਦੇ ਉੱਤੇ ਜਦੋਂ ਉਹ ਪਹੁੰਚਿਆ ਤਾਂ ਉੱਥੇ ਜਿਹੜਾ ਹੋਮਲੈਂਡ ਸਿਕਿਉਰਿਟੀ ਵਾਲਾ ਜਿਹੜਾ ਸੀਗਾ, ਜਿਹੜਾ ਇਮੀਗ੍ਰੇਸ਼ਨ ਅਫਸਰ ਸੀ, ਉਹਨੇ ਕਿਹਾ, ਉਹਨੂੰ ਪੁੱਛਿਆ ਵੀ ਹਾਂ ਜੀ ਕੌਣ, ਕਿੱਦਾਂ, ਕੀ ਕਰਨਾ ਹੈ? ਉਹ ਕਹਿੰਦਾ ਜੀ ਮੈਂ ਇੰਜੀਨੀਅਰ ਹਾਂ ਤੇ ਇਸ ਕੰਪਨੀ ਦੇ ਲਈ ਮੈਂ ਹੁਣ ਕੰਮ ਕਰਨ ਲਈ ਆਉਣਾ। ਅੱਛਾ, ਕਹਿੰਦਾ ਤੂੰ ਇੰਜੀਨੀਅਰ ਆ? ਅੱਛਾ ਇਹ ਆ। ਉਹਨੇ ਗੂਗਲ ਤੇ ਸਰਚ ਕੀਤੀ, ਕੋਈ ਇੰਜੀਨੀਅਰਿੰਗ ਦਾ ਸਵਾਲ ਉਸਨੂੰ ਪੁੱਛ ਲਿਆ, ਕਹਿੰਦਾ ਵੀ ਹੱਲ ਕਰਕੇ ਦਿਖਾ ਮੈਨੂੰ ਇਸ ਦਾ ਇੱਥੇ। ਸੋ ਉਹਨੇ ਹੱਲ ਕਰਕੇ ਜਿਹੜਾ ਜੀ ਉਸਨੇ ਉਹ ਪੁੱਛਿਆ ਤੇ ਉਹ ਕਹਿੰਦਾ ਵੀ ਜਿਹੜਾ ਉਹਨੇ ਆਨਸਰ ਦੇਖਿਆ, ਉਹਨੇ ਆਨਲਾਈਨ ਦੇਖਿਆ, ਕਹਿੰਦਾ ਇਹ ਤਾਂ ਆਨਸਰ ਗਲਤ ਆ। ਉਹ ਕਹਿੰਦਾ ਨਹੀਂ ਯਾਰ, ਮੈਂ ਇੰਜੀਨੀਅਰ ਆ, ਮੈਂ ਕੀਤਾ ਆ, ਮੈਂ ਪੜਾਉਂਦਾ ਆ, ਮੈਨੂੰ ਸਾਰਾ ਕੁਝ ਪਤਾ, ਇਹ ਠੀਕ ਆ। ਕਹਿੰਦਾ ਫਿਰ ਜਿਸ ਕੰਪਨੀ ਦੇ ਲਈ ਉਹ ਆਇਆ ਸੀ, ਉਸ ਕੰਪਨੀ ਨੂੰ ਵਿੱਚ ਇਨਵੋਲਵ ਹੋ ਕੇ ਉਸ ਬੰਦੇ ਨੂੰ ਕਿੰਨੇ ਘੰਟਿਆਂ ਬਾਅਦ ਜਿਹੜਾ ਆ ਉਹ ਉੱਥੋਂ ਵਾਪਸ ਜਿਹੜਾ ਆ ਉਹ ਕਢਾਉਣਾ ਪਿਆ, ਫਿਰ ਉਹ ਉਸ ਨੂੰ ਕਿਤੇ ਜਾਣ ਦਿੱਤਾ। ਇੱਕ ਹੋਰ ਜੇ ਤੁਹਾਨੂੰ ਇਸ ਦੇ ਨਾਲ ਜੁੜੀ ਹੋਈ ਖਬਰ ਦੱਸਦੀ ਹੈ ਵੀ ਪਾਵਰ ਕਿੰਨੀ ਆ, ਕਈ ਵਾਰੀ ਮਿਸਯੂਜ਼ ਵੀ ਕਰ ਲੈਂਦੇ ਆ ਤੇ ਕਈ ਵਾਰੀ ਇਦਾਂ ਲੱਗਦਾ ਵੀ ਇਹਨਾਂ ਦੀ ਮਰਜ਼ੀ ਆ ਜਿੱਦਾਂ ਚੱਲਦੀ ਆ। ਇੱਕ ਕੋਈ ਸਟੂਡੈਂਟ ਵੀਜ਼ੇ ਦੇ ਉੱਤੇ ਇੱਥੇ ਆ ਰਿਹਾ ਸੀਗਾ, ਜਿਹੜੀ ਇੱਥੇ ਇੱਕ ਸਿਲੀਕਨ ਵੈਲੀ ਸੀ, ਉਸ ਦਾ ਸਟੂਡੈਂਟ ਸੀ, ਜਿਸ ਨੂੰ ਜਿਹੜਾ ਉਹਦੀ ਮਾਨਤਾ ਜਿਹੜੀ ਹੁਣ ਰੱਦ ਕਰ ਦਿੱਤੀ ਆ, ਕਿਉਂਕਿ ਉਹ ਕਹਿੰਦੇ ਵੀ ਇਹ ਤਾਂ ਘਪਲੇ ਜਿਹੜੇ ਅੱਜ ਕਰੀ ਜਾਂਦੇ ਆ। ਉਸ ਵੀਜ਼ੇ ਦੇ ਉੱਤੇ ਜਦੋਂ ਇੱਥੇ ਪਹੁੰਚਿਆ, ਉਸ ਜਿਹੜੀ ਯੂਨੀਵਰਸਿਟੀ 'ਚ ਪੜ੍ਹਨ ਦੇ ਲਈ ਸਟੂਡੈਂਟ, ਉਹਨੇ ਕਿਹਾ ਵੀ ਅੱਛਾ ਤੂੰ ਆਹ ਵਾਲੇ ਕੋਰਸ ਦੇ ਵਿੱਚ ਆਇਆ, ਅੱਛਾ ਜੀ। ਉਹ ਕਹਿੰਦੇ ਉਹ ਕੋਲ ਲਿਖਿਆ ਨਹੀਂ ਗਿਆ, ਕਹਿੰਦੇ ਚਲੋ ਵਾਪਸ, ਤੁਹਾਨੂੰ ਤੇ ਆਉਂਦਾ ਹੀ ਕੁਛ ਨਹੀਂ, ਤੁਸੀਂ ਜੇ ਤੁਹਾਨੂੰ ਆਹ ਸਿੰਪਲ ਚੀਜ਼ ਨਹੀਂ ਆਉਂਦੀ ਤੁਸੀਂ ਇੱਥੇ ਆ ਕੇ ਕੀ ਕਰੋਗੇ? ਸੋ ਇਹ ਮਰਜ਼ੀ ਆ ਜੀ। ਸੋ ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਰਾਈਟ ਆ, ਰਾਈਟ ਇਹਨਾਂ ਦਾ ਰਾਈਟ ਆ ਵੀ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਧੱਕਾ ਵੀ ਕਰਦੇ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ ਆ ਇਸ ਦੇ ਵਿੱਚ, ਕੋਈ ਦੋ ਰਾਵਾਂ ਨਹੀਂ ਵੀ ਧੱਕਾ ਵੀ ਜਿਹੜਾ ਜੀ ਕਈ ਜਗ੍ਹਾ ਦੇ ਉੱਤੇ ਜ਼ਿਆਦਾ ਕਰ ਜਾਂਦੇ ਨੇ ਤੇ ਇਹਨਾਂ ਨੂੰ ਕੁਝ ਨਾ ਕੁਝ ਜਿਹੜੇ ਸੋਚਣ ਵਾਲੀ ਜ਼ਰੂਰਤ ਆ। ਪਰ ਸਖਤੀ ਜਿਹੜੀ ਆ ਇਸ ਟਾਈਮ ਬਹੁਤ ਜ਼ਿਆਦਾ ਹੋਈ ਆ। ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਜਿਹੜਾ ਆ ਉਹ ਪ੍ਰੋਗਰਾਮ ਆ ਉਹ ਪਸੰਦ ਆਇਆ ਹੋਵੇਗਾ। ਬਾਕੀ ਜਿਹੜੇ ਸਾਨੂੰ ਬਾਰ-ਬਾਰ ਪੁੱਛ ਰਹੇ ਨੇ ਵੀ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਦਾ ਪਾਥਵੇ, ਲੀਗਲ ਪਾਥਵੇ ਕੀ ਹੋ ਸਕਦਾ ਆ, ਉਸ ਦੇ ਲਈ ਤੁਸੀਂ ਲੀਗਲ ਐਡਵਾਈਸ ਜਿਹੜੇ ਕਿਸੇ ਅਟਰਨੀ ਤੋਂ ਲਓ। ਜਿਹੜੇ ਮੈਰਿਟ ਬੇਸਡ ਦਾ ਅਜੇ ਕੋਈ ਪ੍ਰੋਗਰਾਮ ਆਇਆ ਨਹੀਂ ਆ, ਸਿਰਫ ਖਬਰ ਹੀ ਆਈ ਆ ਵੀ ਹੋ ਸਕਦਾ ਵੀ ਇਦਾਂ ਹੋਵੇ। ਜਿੱਦਾਂ ਹੀ ਉਹ ਆਵੇਗੀ ਉਹ ਵੀ ਕੀ ਹੋ ਸਕਦਾ, ਕਿਵੇਂ ਹੋ ਸਕਦਾ, ਉਹ ਵੀ ਅਸੀਂ ਤੁਹਾਨੂੰ ਜਿਹੜਾ ਉਹ ਜ਼ਰੂਰ ਦੱਸਾਂਗੇ। ਪਰ ਰਾਈਟ ਨਾਓ ਜਿੰਨੇ ਵੀ ਇੱਥੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਜੇ ਉਹ ਲੀਗਲ ਪਾਥਵੇ ਦੀ ਭਾਲ ਦੇ ਵਿੱਚ ਨੇ ਤਾਂ ਤੁਹਾਡੇ ਲਈ ਬੈਸਟ ਜਿਹੜਾ ਸੋਲੂਸ਼ਨ ਆ, ਜਿਹੜਾ ਇਮੀਗ੍ਰੇਸ਼ਨ ਵਕੀਲ ਆ, ਅਟਰਨੀਜ਼ ਆ, ਉਹੀ ਤੁਹਾਨੂੰ ਜਿਹੜਾ ਸਹੀ ਐਡਵਾਈਸ ਜਿਹੜੀ ਆ ਉਹ ਦੇ ਸਕਦੇ ਨੇ। ਤੇ ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਵੇਗਾ ਅੱਜ ਦਾ ਪ੍ਰੋਗਰਾਮ। ਕੱਲ ਨੂੰ ਫੇਰ ਜਿਹੜਾ ਜੀ ਹਾਜ਼ਰ ਹੋਵਾਂਗੇ, ਉਦੋਂ ਤੱਕ ਲਈ ਇਜਾਜ਼ਤ ਲੈਂਦੇ ਆ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ।